889914। ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ ਕਰੋ 5307517605। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਸਿੰਘ ਨੇਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪੂਰੀ ਦੁਨੀਆ ਦੇ ਵਿੱਚ ਟੈਰਿਫਸ ਨੂੰ ਲੈ ਕੇ ਜਿਹੜੀ ਆ ਇੱਕ ਤਰ੍ਹਾਂ ਨਾਲ ਤਸੱਲੀ ਮਚੀ ਹੋਈ ਹੈਗੀ ਆ। ਬਹੁਤ ਸਾਰੇ ਮੁਲਕਾਂ ਦੀਆਂ ਜਿਹੜੀਆਂ ਸਟਾਕ ਮਾਰਕੀਟਸ ਆ ਉਹਨਾਂ ਦੇ ਉੱਤੇ ਕਾਫੀ ਵੱਡਾ ਅਸਰ ਪੈ ਰਿਹਾ, ਧੜਾ ਧੜ ਥੱਲੇ ਨੂੰ ਡਿੱਗ ਰਹੀਆਂ ਹੈਗੀਆਂ। ਬਹੁਤ ਸਾਰੇ ਮੁਲਕਾਂ ਦੀ ਕਰੰਸੀ ਡਾਲਰ ਦੇ ਮੁਕਾਬਲੇ ਕਾਫੀ ਡਾਊਨ ਜਾ ਰਹੀ ਹੈ, ਜਿਸ ਤਰ੍ਹਾਂ ਇੰਡੀਆ ਦੀ ਆਪਾਂ ਐਗਜ਼ਾਮਪਲ ਲੈ ਲਈਏ। ਸੋ ਆਪਾਂ ਪੂਰੀ ਲਿਸਟ ਕੀ ਕੁਝ ਵਾਪਰਿਆ ਟਰੰਪ ਹੋਣਾ ਦੇ ਜਿਹੜੇ ਟੈਰਿਫਸ ਨੂੰ ਲੈ ਕੇ, ਇੰਡੀਆ ਤੋਂ ਲੈ ਕੇ ਤਾਈਵਾਨ ਤਾਈਂ ਹੋਰ ਮੁਲਕਾਂ ਦੇ ਵਿੱਚ ਕਿਹਦੇ ਉੱਤੇ ਕਿੰਨਾ ਜਿਹੜਾ ਟੈਰਿਫ ਲੱਗਿਆ ਹੈਗਾ ਆ। ਕੈਨੇਡਾ ਦੇ ਵਿੱਚ ਵੀ ਇਹ ਟੈਰਿਫ ਜਿਹੜਾ ਵਧਿਆ ਹੈਗਾ, ਅੱਜ ਸਟਾਰਟ ਹੋਣਾ ਸੀ ਪਰ ਉਸ ਨੂੰ ਇੱਕ ਹਫ਼ਤਾ ਅੱਗੇ ਕਰ ਦਿੱਤਾ ਗਿਆ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈਗਾ ਆ ਰੈਸੀਪ੍ਰੋਕਲ ਟੈਰਿਫ, ਜਿਹਦੇ ਵਿੱਚ 10% ਤੋਂ ਲੈ ਕੇ 41% ਤੱਕ ਉਹਨਾਂ ਇੰਪੋਰਟਸ ਦੇ ਉੱਤੇ ਦਰਜਨਾਂ ਦੇ ਕਰੀਬ ਜੋ ਮੁਲਕ ਹੈਗੇ ਆ ਉਹਨਾਂ ਦੇ ਉੱਤੇ ਲੱਗਣ ਜਾ ਰਿਹਾ ਹੈਗਾ। ਆਪਣੇ ਗੁਆਂਢੀ ਮੁਲਕ ਮੈਕਸੀਕੋ ਨੂੰ 90 ਦਿਨ ਦੀ ਜਿਹੜੀ ਐਕਸਟੈਂਸ਼ਨ ਦੇ ਦਿੱਤੀ ਗਈ ਆ। ਦੂਸਰਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ, ਉਹਨਾਂ ਦਾ ਟੈਰਿਫ ਜਿਹੜਾ ਆ 35% ਕਰ ਦਿੱਤਾ ਗਿਆ ਹੈਗਾ ਆ। ਬ੍ਰਾਜ਼ੀਲ ਨੇ 10% ਰੈਸੀਪ੍ਰੋਕਲ ਟੈਕਸ ਉਹਦੇ ਤੇ ਲਾਇਆ ਗਿਆ ਆ। ਇਹ ਵੈਡਨਸਡੇ ਇੱਕ ਐਗਜ਼ੀਕਿਊਟਿਵ ਆਰਡਰ ਬਾਅਦ ਚ ਟਰੰਪ ਉਹਨਾਂ ਨੇ ਜਾਰੀ ਕਰਕੇ ਉਹਨੂੰ 40% ਕਰ ਦਿੱਤਾ। ਜੇ ਓਵਰਆਲ ਅੱਜ ਗਾਰਡੀਅਨ ਨੇ ਬਹੁਤ ਵੱਡੀ ਰਿਪੋਰਟ ਛਾਪੀ ਹੈਗੀ ਆ ਇਹਦੇ ਸੰਬੰਧ ਦੇ ਵਿੱਚ, ਤੁਹਾਡੇ ਨਾਲ ਸਾਂਝੀ ਕਰਦੇ ਜਾਈਏ। ਬ੍ਰਾਜ਼ੀਲ ਦੇ ਉੱਤੇ ਇਸ ਟਾਈਮ 50% ਟੈਕਸ ਲੱਗਣ ਜਾ ਰਿਹਾ, ਕੈਨੇਡਾ ਤੇ 35, ਚਾਈਨਾ ਤੇ 30, ਮੈਕਸੀਕੋ ਤੇ 25, ਹਾਲਾਂਕਿ ਮੈਕਸੀਕੋ ਨੂੰ 90 ਦਿਨ ਦੇ ਦਿੱਤੇ ਆ। ਯੂਰਪੀਅਨ ਯੂਨੀਅਨ ਤੇ 15, ਸੀਰੀਆ 41%, ਲਾਓਸ, ਬਰਮਾ 40%, ਸਵਿਟਜ਼ਰਲੈਂਡ ਤੇ 39, ਇੰਡੀਆ ਦੇ ਉੱਤੇ 25 ਹੈਗਾ। ਪਲੱਸ ਜੇ ਉਹ એનર્ਜੀ ਖਰੀਦਦੇ ਹੈਗੇ ਆ ਰਸ਼ੀਆ ਤੋਂ ਤਾਂ ਅਪ ਟੂ 100% ਤੋਂ ਲੈ ਕੇ 500% ਤੱਕ ਜਿਹੜਾ ਟੈਕਸ ਆ ਟੈਰਿਫ ਆ ਸੌਰੀ ਉਹ ਲੱਗ ਸਕਦਾ ਆ। ਪਰ ਇਹ ਵੀ ਲੇਟੈਸਟ ਖਬਰਾਂ ਆਈਆਂ ਇੰਡੀਆ ਤੋਂ ਪਈ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਰਸ਼ੀਆ ਦੇ ਨਾਲ ਡੀਲ ਕਰਦੀਆਂ ਸੀ ਉਹਨਾਂ ਦੀ ਗੈਸ ਨੂੰ ਲੈ ਕੇ, ਤੇ ਉਹਨਾਂ ਨੇ ਉਹ ਬੰਦ ਕਰ ਦਿੱਤਾ ਹੈਗਾ। ਜੀ ਬਿਲਕੁਲ। ਸੋ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਅਪਡੇਟ ਜਿਹੜੀ ਆ ਉਹ ਆ ਰਹੀਆਂ ਆ। ਕਈ ਮੁਲਕਾਂ ਦੇ ਘਟ ਗਏ ਨੇ, ਕਈਆਂ ਦੇ ਜਿਹੜੇ ਉਹ ਵੱਧ ਗਏ ਨੇ। ਸੋ 3 ਕੁ ਅਜਿਹੇ ਮੁਲਕ ਆ ਜਿਨ੍ਹਾਂ ਨੂੰ ਕਟੌਤੀ ਮਿਲੀ ਆ ਇਹਨਾਂ ਟੈਰਿਫਸ ਦੇ ਵਿੱਚ। ਲਿਸੋਥੋ, ਮੈਡਾਗਾਸਕਰ ਤੇ ਫਾਲਕਲੈਂਡ ਆਈਲੈਂਡਸ, ਇਹਨਾਂ ਨੂੰ ਕਹਿੰਦੇ ਵੀ ਬਿਗੇਸਟ ਵਿਨਰਸ ਕਹਿ ਸਕਦੇ ਆ। ਕੱਲ ਰਾਤ ਦੇ ਜਿਹੜੇ ਟੈਰਿਫ ਅਨਾਊਂਸਮੈਂਟਸ ਦੇ ਵਿੱਚ ਇਹ ਆਏ ਨੇ। ਸਭ ਤੋਂ ਜ਼ਿਆਦਾ ਜਿਹੜੀਆਂ ਸਟੀਪਸਟ ਰਿਡਕਸ਼ਨ, ਸਭ ਤੋਂ ਜ਼ਿਆਦਾ ਹੇਠਲੇ ਪੱਧਰ ਦੇ ਉੱਤੇ ਇਹਨਾਂ ਦੇ ਆંકੜੇ ਘਟੇ ਆ। ਲਿਬਰੇਸ਼ਨ ਡੇ ਜਿਹੜਾ 2 ਅਪ੍ਰੈਲ ਨੂੰ ਟਰੰਪ ਹੋਣਾ ਨੇ ਅਨਾਊਂਸ ਕੀਤਾ ਸੀਗਾ, ਉਦੋਂ ਸੀਗਾ ਪਹਿਲਾਂ 50% ਸੀਗਾ ਲਿਸੋਥੋ ਤੇ, ਕੱਲ ਜਿਹੜਾ ਆ ਉਹ 15% ਕਰਤਾ। ਮੈਡਾਗਾਸਕਰ ਜਿਸ ਦੇ ਉੱਤੇ 47% ਸੀਗਾ, ਉਸ ਨੂੰ ਵੀ 15% ਕਰ ਦਿੱਤਾ ਗਿਆ। ਜਿਹੜਾ ਫਾਲਕਲੈਂਡ ਆਈਲੈਂਡਸ ਆ, ਜਿਹੜਾ ਅਟਲਾਂਟਿਕ ਆਰਕੀਪੈਲਗੋ ਆ, ਉੱਥੇ 41% ਸੀ, ਉਸ ਨੂੰ ਘਟਾ ਕੇ 10% ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਸੋ ਇਹਦੇ ਜਿਹੜੇ ਇਸ ਟਾਈਮ ਕਹਿ ਸਕਦੇ ਹਾਂ ਵੀ ਇਹ ਜਿਹੜਾ ਭੁਚਾਲ ਆਇਆ ਆ ਟੈਰਿਫਸ ਦਾ, ਉਸ ਦੇ ਜਿਹੜੇ ਝਟਕੇ ਆ ਕਈ ਥਾਵਾਂ ਦੇ ਉੱਤੇ ਕਈ ਤਰੀਕੇ ਦੇ ਨਾਲ ਮਹਿਸੂਸ ਕੀਤੇ ਜਾ ਰਹੇ ਆ। ਕਿਤੇ ਜ਼ਿਆਦਾ ਨੇ ਤੇ ਕਿਤੇ ਜਿਹੜੇ ਉਹ ਹੌਲੇ ਹੈਗੇ ਨੇ। 7 ਅਗਸਤ ਤੋਂ US ਜਿਹੜਾ ਆ ਉਹ ਇੰਪੋਜ਼ ਕਰੇਗਾ ਯੂਨੀਵਰਸਲ ਲੈਵੀ। 10% ਹਰ ਇੱਕ ਚੀਜ਼ ਦੇ ਉੱਤੇ ਜਿੰਨਾ ਅੱਜ ਕਹਿੰਦੇ ਵੀ ਕੰਟਰੀਜ਼ ਤੋਂ ਗੁਡਸ ਆ ਰਹੇ ਆ ਤੇ ਜਿਨ੍ਹਾਂ ਦੇ ਨਾਲ ਟ੍ਰੇਡ ਸਰਪਲਸ ਆ, ਉਹਨਾਂ ਦੇ ਉੱਤੇ 10% ਜਿਹੜਾ ਆ ਉਹ ਟੈਰਿਫ ਇੰਪੋਜ਼ ਹੋਊਗਾ ਹਰ ਇੱਕ ਸਮਾਨ ਦੇ ਉੱਤੇ, ਤੇ 15% ਟੈਰਿਫ ਉਹਨਾਂ ਗੁਡਸ ਦੇ ਉੱਤੇ ਹੋਊਗਾ 40 ਮੁਲਕਾਂ ਦੇ ਜਿਨ੍ਹਾਂ ਦੇ ਨਾਲ ਟ੍ਰੇਡ ਡੈਫਿਸਿਟ ਹੈਗਾ ਆ। ਸੋ ਜਿਨ੍ਹਾਂ ਨਾਲ ਟ੍ਰੇਡ ਸਰਪਲਸ ਆ ਉਹਨਾਂ ਦੇ ਉੱਤੇ 10%, ਜਿਨ੍ਹਾਂ ਨਾਲ ਟ੍ਰੇਡ ਡੈਫਿਸਿਟ ਆ ਉਹਨਾਂ ਦੇ ਨਾਲ 15% ਉਹਨਾਂ ਉੱਤੇ ਹੋਊਗਾ।
ਉਹਨਾਂ ਦੇ ਵਿੱਚੋਂ ਹੀ ਜਿੱਦਾਂ ਬ੍ਰਾਜ਼ੀਲ ਦਾ ਤੁਸੀਂ ਨਾਂ ਲਿਆ ਸੀ, ਉਹ ਕੁੱਲ ਮਿਲਾ ਕੇ ਉਹਨਾਂ ਦੇ ਉੱਤੇ 50% ਜਿਹੜਾ ਉਹ ਬਣ ਜਾਣਾ ਹੈਗਾ ਆ। ਸੋ ਕਾਫੀ ਜ਼ਿਆਦਾ ਜਿਹੜੇ ਉਹ ਮੁਲਕ ਇਸ ਟਾਈਮ ਆਪਾਂ ਦੇਖ ਸਕਦੇ ਹਾਂ ਜਿਹੜੇ 15% ਤੋਂ ਉੱਤੇ ਹੈਗੇ ਆ। ਤਕਰੀਬਨ 40 ਕੰਟਰੀ ਜਿਹੜੀਆਂ ਅਜਿਹੀਆਂ ਨੇ ਜਿਨ੍ਹਾਂ ਦੇ ਨਾਲ ਯੂਐਸ ਦਾ ਟ੍ਰੇਡ ਡੈਫਿਸਿਟ ਚੱਲਦਾ ਆ, ਉਹਨਾਂ ਨੂੰ ਹੁਣ 15% ਰੇਟ ਦਾ ਸਾਹਮਣਾ ਕਰਨਾ ਪਊਗਾ। ਤੇ ਜਿਹੜੇ ਕੁਛ ਅਜਿਹੇ ਮੁਲਕ ਨੇ, ਉਹਨਾਂ ਨੂੰ 15% ਤੋਂ ਵੱਧ ਦਾ ਜਿਹੜਾ ਉਹ ਜਿਹੜਾ ਟੈਰਿਫ ਆ, ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਜਿਹੜਾ ਉਹ ਪੈਣਾ ਹੈ। ਸੋ ਇਸ ਟਾਈਮ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਚੇਂਜਸ ਜਿਹੜੇ ਉਹ ਆ ਰਹੇ ਨੇ। ਸੋ ਨਵੇਂ ਜਿਹੜੇ ਕੰਟਰੀ ਸਪੈਸੀਫਿਕ ਟੈਰਿਫਸ ਆ, ਉਹ ਐਲਾਨ ਦਿੱਤੇ ਗਏ ਹੈਗੇ ਆ ਵਾਈਟ ਹਾਊਸ ਦੇ ਦੁਆਰਾ, ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ। ਇਹਦੇ ਨਾਲ ਜਿਹੜੀ ਜਿੱਦਾਂ ਦੱਸਿਆ ਵੀ ਹਲਚਲ ਕਾਫੀ ਜ਼ਿਆਦਾ ਜਿਹੜੀ ਉਹ ਮਚੀ ਹੋਈ ਆ। ਸੋ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰਦੇ ਜਾਈਏ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਾਰਨੀ ਉਹਨਾਂ ਨੇ ਟੈਰਿਫ ਇਨਕਰੀਜ਼ ਦੇ ਸੰਬੰਧ ਦੇ ਵਿੱਚ ਆਪਣੀ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਇਹ ਕਿਹਾ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਆ ਵੀ ਕੈਨੇਡਾ ਤੋਂ ਫਲੱਡ ਆਫ ਫੈਂਟਲਿਨ ਆ ਰਹੀ ਹੈਗੀ ਆ, ਪਰ ਕਹਿੰਦਾ ਵੀ ਜੋ ਸਾਡੇ ਡਾਟੇ ਹੈਗੇ ਆ ਉਹਦੇ ਮੁਤਾਬਕ ਲੈਸ ਦੈਨ 1% ਜਿਹੜੀ ਫੈਂਟਲਿਨ ਆ ਉਹ ਕੈਨੇਡਾ ਤੋਂ ਆ ਰਹੀ ਆ, ਪਰ ਅਸੀਂ ਬਿਲੀਅਨਸ ਆਫ ਡਾਲਰ ਬਾਰਡਰ ਦੇ ਉੱਤੇ ਸਪੈਂਡ ਕਰਨ ਜਾ ਰਹੇ ਆ। ਯੂਐਸ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਨਾਲ ਰਲ ਕੇ ਜਿਹੜਾ ਆ ਇਸ ਚੀਜ਼ ਨੂੰ ਰੋਕਿਆ ਜਾ ਸਕੇ। ਕੈਨੇਡਾ ਦੀ ਗਵਰਨਮੈਂਟ ਨੇ ਕਹਿੰਦੇ ਹਿਸਟੋਰਿਕ ਇਨਵੈਸਟਮੈਂਟ ਕੀਤੀਆਂ ਹੈਗੀਆਂ ਬਾਰਡਰ ਸਿਕਿਉਰਿਟੀ ਦੇ ਲਈ, ਤਾਂ ਕਿ ਡਰੱਗ ਟ੍ਰੈਫਿਕਰਸ ਨੂੰ ਅਰੈਸਟ ਕੀਤਾ ਜਾ ਸਕੇ, ਟਰਾਂਸਨੈਸ਼ਨਲ ਗੈਂਗਸ ਨੂੰ ਫੜਿਆ ਜਾ ਸਕੇ ਤੇ ਜੋ ਮਾਈਗ੍ਰੈਂਟ ਸਮਗਲਿੰਗ ਕਰਦੇ ਆ ਉਹਨਾਂ ਨੂੰ ਜਿਹੜਾ ਫੜਿਆ ਜਾ ਸਕੇ। ਪਰ ਜੋ ਟੈਰਿਫ ਨੂੰ ਲੈ ਕੇ ਉਹ ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਸਾਡਾ ਕੋਈ ਸਮਝੌਤਾ ਹੋਊਗਾ, ਪਰ ਅਸੀਂ ਕੋਸ਼ਿਸ਼ ਬਹੁਤ ਜ਼ਿਆਦਾ ਜਿਹੜੀ ਆ ਉਹ ਕਰ ਰਹੇ ਹੈਗੇ ਆ। ਜੋ ਮਾਰਚ ਮਹੀਨੇ ਤੋਂ ਬਾਅਦ 25% ਸੀਗਾ ਤੇ ਸਟੀਲ ਤੇ ਐਲੂਮੀਨੀਅਮ ਤੇ ਹੋਰ ਜਿਹੜੀਆਂ ਕੈਨੇਡਾ ਦੀਆਂ ਚੀਜ਼ਾਂ ਸੀਆਂ, ਹੁਣ ਉਹ ਜਿਹੜਾ ਵਧਾ ਕੇ 35% ਕਰ ਦਿੱਤਾ ਗਿਆ ਹੈਗਾ। ਪਰ ਇਸ ਸਾਰੇ ਕਾਸੇ ਦੇ ਨਾਲ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਮਹਿੰਗੀਆਂ ਹੋਣ ਜਾ ਰਹੀਆਂ ਆ, ਕਿਉਂਕਿ ਬਹੁਤ ਕੁਝ ਬਣਦਾ ਤਾਂ ਅਮਰੀਕਾ 'ਚ ਹੀ ਆ। ਫਰਿੱਜ ਤੇ ਵਾਸ਼ਿੰਗ ਮਸ਼ੀਨਸ ਜੋ ਆ ਉਹ ਕਾਫੀ ਮਹਿੰਗੀਆਂ ਕੈਨੇਡਾ 'ਚ ਹੋਣ ਜਾ ਰਹੀਆਂ ਆ। ਨਿਊ ਤੇ ਯੂਜ਼ਡ ਕਾਰ 25% ਦੇ ਕਰੀਬ ਜਦੋਂ ਟੈਰਿਫ ਲੱਗ ਜਾਣਾ ਆ, ਮਹਿੰਗਾ ਹੋਊਗਾ। ਪੀਨਟ ਬਟਰ, ਕੈਨਡ ਸੂਪ ਤੇ ਹੋਰ ਗਰੋਸਰੀਜ਼, ਕਲੋਥਿੰਗ ਤੇ ਫੁੱਟਵੇਅਰ, ਹਾਊਸਿੰਗ ਤੇ ਰੀਮੋਡਲਿੰਗ ਕਾਸਟ ਇਹ ਕੈਨੇਡਾ ਦੇ ਵਿੱਚ ਵਧੂਗੀ। ਜੀ ਬਿਲਕੁਲ। ਸੋ ਮਾਰਕ ਕਾਰਨੀ ਹੁਣਾਂ ਨੇ ਕਿਹਾ ਵੀ ਉਹ ਡਿਸਅਪੁਆਇੰਟਡ ਨੇ, ਉਹਨਾਂ ਨੂੰ ਨਿਰਾਸ਼ਾ ਹੋਈ ਹੈ ਪ੍ਰੈਜ਼ੀਡੈਂਟ ਟਰੰਪ ਦੇ ਇਸ ਡਿਸੀਜਨ ਨੂੰ ਲੈ ਕੇ, ਜਿਹੜੇ ਉਹਨਾਂ ਨੇ ਟੈਰਿਫਸ ਇਨਕਰੀਜ਼ ਕੀਤੇ ਆ 35% ਦੇ ਉੱਤੇ। ਪਰ ਨਾਲ ਦੇ ਨਾਲ ਕਹਿੰਦੇ ਵੀ ਇਹ ਵੀ ਆ ਵੀ ਇੱਕ ਦਰਵਾਜ਼ਾ ਵੀ ਥੋੜ੍ਹਾ ਜਿਹਾ ਖੁੱਲ੍ਹਾ ਰੱਖਿਆ ਆ, ਕੁੰਡਾ ਨਹੀਂ ਲਾਇਆ ਵੀ ਹਾਂ ਕਿ ਜਿਹੜੀ ਟ੍ਰੇਡ ਡੀਲ ਆ ਉਹ ਕੀਤੀ ਜਾ ਸਕਦੀ ਆ। ਸੋ ਨੈਗੋਸ਼ੀਏਸ਼ਨਸ ਇਹਨਾਂ ਦੇ ਨਾਲ ਚੱਲ ਰਹੀਆਂ। ਸੋ ਕੁਛ ਦਿਨ ਪਹਿਲੋਂ ਤੋਂ ਹੀ ਸੰਕੇਤ ਆਉਣੇ ਸ਼ੁਰੂ ਹੋ ਗਏ ਸੀ, ਖਾਸ ਕਰਕੇ ਕੈਨੇਡਾ ਵਾਲੇ ਪਾਸੇ ਤੋਂ ਹਰਜੋਤ ਸਿੰਘ ਜੀ, ਜਿਸ ਵਿੱਚ ਉਹ ਦੱਸ ਰਹੇ ਸੀਗੇ ਵੀ ਲੱਗਦਾ ਨਹੀਂ ਆ ਵੀ ਕੋਈ ਡੀਲ ਆ ਉਹ ਸਿਰੇ ਤੇ ਜਿਹੜੀ ਚੜੂਗੀ ਸਮੇਂ ਸਿਰ। ਸੋ ਹੁਣ ਅੱਗੇ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਆ। ਕੈਨੇਡਾ ਕਿੱਦਾਂ ਰਿਐਕਟ ਕਰਦਾ, ਕੀ ਇਹ ਰੈਸੀਪ੍ਰੋਕਲ ਟੈਰਿਫਸ ਲਾਊਗਾ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਕੈਨੇਡਾ ਦੇ ਵਿੱਚ ਵੀ ਡੌਜ ਵਾਂਗੂ ਆਰੀ ਫਿਰ ਰਹੀ ਆ। ਕਾਰਨੀ ਜਿਹੜੇ ਇਕੋਨੋਮਿਸਟ ਆਪਾਂ ਕਹਿ ਸਕਦੇ ਹਾਂ ਵੀ ਉਹ ਆ ਬੈਂਕ ਆਫ ਇੰਗਲੈਂਡ ਦੇ ਮੇਨ ਰਹੇ ਆ, ਉਹਨਾਂ ਨੂੰ ਮੌਕਾ ਦਿੱਤਾ ਗਿਆ ਉੱਥੋਂ ਦੇ ਲੋਕਾਂ ਦੇ ਦੁਆਰਾ, ਤੇ ਉਹਨਾਂ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਫੈਡਰਲ ਜੌਬ ਕੱਟਸ ਜਿਹੜੀਆਂ ਆ ਉਹ ਉੱਥੇ ਵੀ ਸ਼ੁਰੂ ਕੀਤੀਆਂ ਹੋਈਆਂ ਆ। ਇਕੋਨਮੀ ਉਹਨਾਂ ਦੀ ਅਮਰੀਕਾ ਦੇ ਨਾਲ ਬਹੁਤ ਜ਼ਿਆਦਾ ਇੰਟਰਟਵਾਈਨਡ ਆ ਵੀ ਜਿੱਦਾਂ ਗੁੱਤ-ਗੁੰਦੀ ਹੁੰਦੀ ਆ ਤੇ ਬਸ ਉਹੀ ਹਿਸਾਬ ਆ। ਉਸੇ ਤਰੀਕੇ ਦੇ ਨਾਲ ਅਮਰੀਕਾ ਤੇ ਕੈਨੇਡਾ ਦੀ ਇਕੋਨਮੀ ਇੱਕ ਦੂਜੇ ਦੇ ਨਾਲ ਗੁੰਦੀਆਂ ਹੋਈਆਂ ਨੇ। ਸੋ ਅਸਰ ਤਾਂ ਡੈਫੀਨੇਟਲੀ ਇਸ ਦੇ ਉੱਤੇ ਜਿਹੜਾ ਉਹ ਪਊਗਾ। ਡੈਮੋਕ੍ਰੇਟਸ ਆ ਉਹ ਮੌਕਾ ਨਹੀਂ ਛੱਡ ਰਹੇ ਓਬਵੀਅਸਲੀ। ਉਹਨਾਂ ਨੇ ਜਿਹੜੇ ਅੱਜ ਦੇ ਜਿਹੜੇ ਟੈਰਿਫਸ ਐਲਾਨੇ ਗਏ ਆ ਉਸ ਦੇ ਉੱਤੇ ਵੱਖ-ਵੱਖ ਬਿਆਨ ਦਿੰਦੇ ਹੋਏ ਜਿਹੜੇ ਆ ਰਿਪਬਲਿਕਨ ਪਾਰਟੀ ਦੇ ਪਾਰਟੀ ਦੇ ਉੱਤੇ ਤੇ ਟਰੰਪ ਹੋਣਾ ਦੇ ਉੱਤੇ ਤੰਜ ਜਿਹੜੇ ਉਹ ਕੱਸੇ ਆ। ਜਿਹੜੇ ਚੱਕ ਸ਼ੂਪਰ ਸੈਨੇਟ ਦੇ ਮਾਈਨੋਰਟੀ ਲੀਡਰ ਆ, ਉਹਨਾਂ ਨੇ ਕਿਹਾ ਵੀ ਚਿਕਨਸ ਆਰ ਕਮਿੰਗ ਹੋਮ ਟੂ ਰੂਸਟ ਫॉर ਟਰੰਪ। ਕਹਿੰਦੇ ਵੀ ਹੁਣ ਲੋਕਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਊਗਾ, ਇਸ ਦਾ ਪ੍ਰਾਈਸ ਜਿਹੜਾ ਉਹ ਪੇ ਕਰੂਗਾ। ਕਹਿੰਦੇ ਵੀ ਇਹਨਾਂ ਦੇ ਜਿਹੜੇ ਟੈਰਿਫਸ ਆ ਰੈਕਲੈਸ ਤੇ ਕੈਓਟਿਕ ਆ
ਤੇ ਇਹਦੇ ਨਾਲ ਜੌਬਸ ਜਿਹੜੀਆਂ ਉਹ ਘਟਣਗੀਆਂ ਤੇ ਲੋਕਾਂ ਦਾ ਕੰਮ ਜਿਹੜਾ ਆ ਉਹ ਨਿਕਲੇਗਾ। ਸੋ ਉਹਨਾਂ ਨੇ ਕਿਹਾ ਵੀ ਟਰੰਪ ਨੂੰ ਆਪਣੀ ਜਿਹੜੀ ਇਹ ਟ੍ਰੇਡ ਵਾਰ ਆ ਇਹ ਖਤਮ ਕਰ ਦੇਣੀ ਚਾਹੀਦੀ ਤੇ ਜਿਹੜੇ ਟੈਰਿਫ ਲਾਏ ਆ ਉਹ ਵਾਪਸ ਜਿਹੜੇ ਉਹ ਲੈ ਲੈਣੇ ਚਾਹੀਦੇ ਆ। ਨਿਊਸਮ ਉਹਨਾਂ ਨੇ ਕਿਹਾ ਵੀ ਜਿਹੜੀਆਂ ਜੁਲਾਈ ਦੀਆਂ ਜੌਬ ਰਿਪੋਰਟਸ ਆਈਆਂ ਹੁਣ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਅੱਗੇ ਪ੍ਰੋਗਰਾਮ ਦੇ ਵਿੱਚ, ਵੀ ਕਹਿੰਦੇ ਵੀ ਐਕਸਪੈਕਟੇਸ਼ਨਸ ਤੋਂ ਕਾਫੀ ਘੱਟ ਨੇ। ਮਈ ਤੇ ਜੂਨ ਦੇ ਜਿਹੜੇ ਰਿਵਾਈਜ਼ਡ ਡਾਟਾ ਆ ਉਹ ਵੀ ਘਟਿਆ ਜਿਹੜਾ ਹੈਗਾ ਆ। ਅਨਇੰਪਲੋਇਮੈਂਟ ਦਰ ਕਹਿੰਦੇ ਆ ਵੀ ਵਧੀ ਆ ਤੇ ਕਹਿੰਦੇ ਵੀ ਡੋਨਲਡ ਟਰੰਪ ਨੂੰ ਤੁਸੀਂ ਜਿਹੜੇ ਡੋਂਟ ਲੈਟ ਡੋਨਲਡ ਟਰੰਪ ਗੈਸ ਲਾਈਟ ਯੂ, ਵੀ ਤੁਹਾਨੂੰ ਗੈਸ ਲਾਈਟ ਨਾ ਜਿਹੜਾ ਉਹ ਕਰਨ ਦੋ, ਉਹ ਫੇਲ ਕਰ ਰਿਹਾ ਅਮਰੀਕਨਸ ਨੂੰ ਤੇ ਕ੍ਰੈਸ਼ ਕਰ ਰਿਹਾ ਆ ਇਕਨੋਮੀ ਨੂੰ। ਇਸੇ ਤਰੀਕੇ ਨਾਲ ਨਿਊਯਾਰਕ ਦੀ ਜਿਹੜੀ ਗਵਰਨਰ ਕੈਥੀ ਹੋਚਲ ਆ ਉਹਨਾਂ ਨੇ ਵੀ ਉਹੀ ਚੀਜ਼ ਆਖੀ। ਆਈ ਥਿੰਕ ਇਹਨਾਂ ਦਾ ਸਿੰਕਰੋਨਾਈਜ਼ਡ ਮੈਸੇਜ ਡੈਮੋਕ੍ਰੇਟਸ ਦਾ ਜਿਹੜਾ ਹੋ ਰਿਹਾ, ਕਹਿੰਦੇ ਵੀ ਜੌਬਸ ਕਿਲ ਹੋ ਰਹੀਆਂ, ਪ੍ਰਾਈਸ ਜਿਹੜੇ ਇਸ ਦੇ ਨਾਲ ਵਧੂਗਾ ਤੇ ਜਿਹੜੀ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਿਊਯਾਰਕ ਦੀ ਇੱਕ ਜਿਹੜੀ ਸਟੈਫਨਿਕ ਆ ਉਹਨਾਂ ਨੇ ਟਰੰਪ ਉਹਨਾਂ ਦੀ ਲੀਡਰਸ਼ਿਪ ਨੂੰ ਮਾਸਟਰ ਕਲਾਸ ਕਿਹਾ ਤੇ ਕੈਥੀ ਹੋਚਲ ਨੇ ਕਿਹਾ ਵੀ ਆਈ ਕਾਲ ਇਟ ਬੁਲਸ਼ਿਟ, ਵੀ ਵਿਲ ਫਾਈਟ ਬੈਕ। ਸੋ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ ਆ। ਸੋ ਇਕਨੋਮੀ ਦੇ ਉੱਤੇ ਕਿਸ ਤਰੀਕੇ ਦੀਆਂ ਅਸਰ ਰਹਿਣ ਵਾਲਾ ਹੈ, ਉਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਆਪਾਂ ਡਿਸਕਸ ਜਿਹੜੇ ਉਹ ਆਉਂਦੇ ਦਿਨਾਂ ਦੇ ਵਿੱਚ ਵੀ ਜਿਹੜੇ ਉਹ ਕਰਦੇ ਜਿਹੜੇ ਜਾਵਾਂਗੇ। ਪਰ ਇਹ ਆ ਹਰਜੋਤ ਸਿੰਘ ਜੀ, ਬਾਕੀ ਸਾਰੇ ਮਸਲਿਆਂ ਦੇ ਨਾਲੋਂ ਹੁਣ ਜਿਹੜਾ ਹਰ ਇੱਕ ਦਾ ਜਿਹੜਾ ਕਹਿ ਸਕਦੇ ਆ ਵੀ ਫੋਕਸ ਆ ਉਹ ਇਸ ਟਾਈਮ ਟੈਰਿਫਸ ਦੇ ਉੱਤੇ ਆ ਚੁੱਕਾ ਆ। ਐਪਸਟੀਨ ਫਾਈਲਸ ਗਵਾਚ ਗਈਆਂ, ਗੈਸਲੀਨ ਮੈਕਸਵੈਲ ਉਸ ਦੇ ਨਾਲ ਜੋ ਲਗਾਤਾਰ ਗੱਲਬਾਤ ਚੱਲ ਰਹੀ ਸੀ, ਉਹ ਸਾਰੀਆਂ ਗੱਲਾਂ ਜਿਹੜੀਆਂ ਇਸ ਟਾਈਮ ਬੈਕ ਬਰਨਰ ਦੇ ਉੱਤੇ ਪਹੁੰਚ ਚੁੱਕੀਆਂ ਹੈਗੀਆਂ। ਜੀ ਬਿਲਕੁਲ। ਮਾਰਕੋ ਰੂਬੀਓ ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਇੰਡੀਆ ਵਾਲੇ ਰਸ਼ੀਆ ਤੋਂ ਤੇਲ ਖਰੀਦ ਰਹੇ ਆ, ਉਹ ਮੇਨ ਕਾਰਨ ਹੈਗਾ ਜਿਹਦੇ ਕਰਕੇ ਅਸੀਂ ਇੰਡੀਆ ਦੇ ਨਾਲ ਐਗਰੀਮੈਂਟ ਨਹੀਂ ਕਰ ਸਕੇ। ਜੌਬ ਗਰੋਥ ਨੂੰ ਲੈ ਕੇ ਪਹਿਲਾਂ ਫਿਗਰ ਬਹੁਤ ਦੱਸੇ ਜਾਂਦੇ ਆ ਵੀ ਮਈ ਦੇ ਵਿੱਚ ਜੀ 1 ਲੱਖ ਇੰਨੇ ਹਜ਼ਾਰ ਕਾਊਂਟ ਹੋ ਗਈਆਂ, ਜੂਨ ਦੇ ਵਿੱਚ 1 ਲੱਖ 20 ਹਜ਼ਾਰ ਜਿਹੜੀਆਂ ਜੌਬਸ ਕ੍ਰੀਏਟ ਹੋ ਗਈਆਂ USA 'ਚ। ਹੁਣ ਜਿਹੜੇ ਰਿਵਾਈਜ਼ ਫਿਗਰ ਆਏ ਆ ਉਹ ਕਹਿੰਦੇ ਕੁਛ ਵੀ ਨਹੀਂ, 1 ਮਹੀਨੇ 'ਚ 13 ਹਜ਼ਾਰ, 1 ਮਹੀਨੇ 'ਚ 17 ਹਜ਼ਾਰ, ਇਸ ਮਹੀਨੇ 75 ਹਜ਼ਾਰ। ਇਹ ਸਾਰਾ ਕੁਝ ਆਪਾਂ ਇੱਕ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ ਤੇ ਆਪਾਂ ਇੱਕ ਲੈਂਦੇ ਹਾਂ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਸੋ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਵੀ ਯੂਐਸ ਦੀ ਜਿਹੜੀ ਗਰੋਥ ਆ ਉਹ ਇੱਕਦਮ ਖੜ ਗਈ ਹੈਗੀ ਆ। ਯੂਐਸ ਜੌਬ ਗਰੋਥ ਸਟਾਲਸ 73,000 ਜੌਬਸ ਕਹਿੰਦੀਆਂ ਜੁਲਾਈ ਮਹੀਨੇ ਦੇ ਵਿੱਚ ਐਡ ਕੀਤੀਆਂ ਗਈਆਂ, ਜਿਹੜਾ ਕਿ ਬੜਾ ਲੋਐਸਟ ਨੰਬਰ ਆ। ਕਿਉਂਕਿ ਜੇ ਦੇਖਿਆ ਜਾਵੇ ਮਈ, ਜੂਨ ਤੇ ਜੁਲਾਈ ਕੰਬਾਈਨਡ 2,58,000 ਜੌਬਸ ਬਣਦੀਆਂ। ਪਰ ਜਿਹੜਾ ਹੁਣ ਨਵਾਂ ਡਾਟਾ ਇੱਕ ਤਰ੍ਹਾਂ ਨਾਲ ਬਾਹਰ ਆਇਆ ਹੈਗਾ ਆ, CNN ਅੱਜ ਰਿਪੋਰਟ ਕਰ ਰਿਹਾ ਵੀ ਮਈ ਮਹੀਨੇ 'ਚ ਤਾਂ ਐਡਮਿਨਿਸਟ੍ਰੇਸ਼ਨ ਨੇ ਇਹ ਕਹਿਤਾ ਸੀ ਵੀ ਸਾਡੇ 1,44,000 ਨੈਟ ਗੇਨ ਹੋਇਆ ਜੌਬਸ ਦਾ। ਜਦ ਕਿ ਹੁਣ ਜਿਹੜਾ ਫਿਗਰ ਉਹਨੇ ਦਿੱਤਾ ਵੀ ਸਿਰਫ 19,000 ਜੌਬਸ ਹੀ ਕ੍ਰੀਏਟ ਹੋਈਆਂ ਸੀਗੀਆਂ। ਜੂਨ ਮਹੀਨੇ ਦਾ ਜਿਹੜਾ ਪ੍ਰੀਲਿਮਿਨਰੀ ਟੈਲੀ ਸੀਗੀ ਉਹ 1,47,000 ਸੀਗੀਆਂ। ਉਹ ਹੁਣ ਕਹਿੰਦੇ ਵੀ ਸਿਰਫ 14,000 ਹੀ ਸੀਗੀਆਂ। ਇਹ ਜੋ ਬਿਊਰੋ ਆਫ ਲੇਬਰ ਸਟੈਟਿਸਟਿਕਸ ਆ, ਉਹਨਾਂ ਨੇ ਇਹ ਜਿਹੜਾ ਡਾਟਾ ਦਿੱਤਾ ਹੈਗਾ। ਸੋ ਇਸ ਮਹੀਨੇ 75,000 ਕਹਿ ਰਹੇ ਆ, ਸੋ 73,000। ਸੋ ਇਹ ਵੀ ਨਹੀਂ ਲੱਗਦਾ ਵੀ ਜਦੋਂ ਰਿਵਾਈਜ਼ ਹੋਊਗਾ ਵੀ ਕਿੱਥੇ ਪਹੁੰਚਣਾ ਹੈਗਾ। ਡਾਓ ਜੋਨ ਇੰਡਸਟਰੀਅਲ ਆਲਰੇਡੀ ਕਾਫੀ ਡਾਊਨ ਜਾ ਰਿਹਾ, 600 ਪੁਆਇੰਟ ਦੇ ਕਰੀਬ ਜਾਂ 1.3% ਸਵੇਰੇ ਅੱਜ ਕਾਫੀ ਡਾਊਨ ਗਿਆ ਸੀ ਟੈਰਿਫਸ ਨੂੰ ਲੈ ਕੇ। EMPLOYERS ਇੱਕ ਤਰ੍ਹਾਂ ਨਾਲ ਕਹਿੰਦੇ ਵੀ ਪੈਰਾਲਾਈਜ਼ ਹੋਏ ਪਏ ਹੈਗੇ ਆ ਟੈਰਿਫਸ ਨੂੰ ਲੈ ਕੇ। ਗ੍ਰੈਗਰੀ ਡੈਕੋ ਇੱਕ ਚੀਫ ਇਕਨੋਮਿਸਟ ਹੈਗੇ ਆ EY ਪਾਰਥੀਨਨ, ਤੇ ਉਹਨਾਂ ਨੇ ਕਿਹਾ ਵੀ ਟੈਰਿਫਸ ਤੇ ਅਨਸਰਟਨਟੀ ਇਹ ਜਿਹੜੀ ਆ ਇੱਕ ਤਰ੍ਹਾਂ ਨਾਲ ਪੈਰਾਲਾਈਜ਼ ਕਰ ਰਹੀ ਹੈਗੀ ਆ EMPLOYERS ਨੂੰ, ਲੋਕਾਂ ਨੂੰ ਹਾਇਰ ਕਰਨ ਤੋਂ। ਸੋ ਫੋਰਕਾਸਟ ਇਹ ਹੈਗਾ ਵੀ 1,15,000 ਜੁਲਾਈ 'ਚ ਹੋਣਾ ਸੀ। ਅਨਐਮਪਲੋਇਮੈਂਟ ਰੇਟ 4.2% ਦੇ ਉੱਤੇ ਇਸ ਟਾਈਮ ਪਹੁੰਚ ਚੁੱਕੀ ਹੈਗੀ ਆ। ਸਟੇਟ ਤੇ ਲੋਕਲ ਗਵਰਨਮੈਂਟਸ ਕਹਿੰਦੀਆਂ ਵੀ ਸਿਰਫ 2,000 ਜੌਬਸ ਨੈਟ ਗੇਨ ਹੋਇਆ ਜੁਲਾਈ ਮਹੀਨੇ ਦੇ ਵਿੱਚ। ਜੂਨ ਦੇ ਵਿੱਚ ਇਨੀਸ਼ੀਅਲੀ 80,000 ਜਿਹੜਾ ਰਿਪੋਰਟ ਕੀਤਾ ਗਿਆ ਸੀ, ਬਾਅਦ ਦੇ ਵਿੱਚ ਉਹਨੂੰ 20,000 ਕੱਟ ਕਰ ਦਿੱਤਾ ਗਿਆ। ਸੋ ਓਵਰਆਲ ਜੇ ਦੇਖਿਆ ਜਾਵੇ ਜੌਬਸ ਦੀ ਜਿਹੜੀ ਸਿਚੁਏਸ਼ਨ ਕਾਫੀ ਬੈਡ ਹੈਗੀ ਆ। ਤੇ ਉਸ ਨੂੰ ਲੈ ਕੇ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਵੀ ਅਸਰ ਪੈ ਰਿਹਾ। ਜਿਹੜੇ EMPLOYERS ਆ, ਕੰਪਨੀ ਵਾਲੇ ਆ, ਉਹ ਲੋਕਾਂ ਨੂੰ ਹਾਇਰ ਨਹੀਂ ਕਰ ਰਹੇ। ਹਰਜੋਤ ਸਿੰਘ ਜੀ, ਯਾਦ ਹੋਣਾ ਜਦੋਂ ਪਿੱਛੇ ਜੇ ਇੱਕ ਵਾਰੀ ਬਾਈਡਨ ਪ੍ਰਸ਼ਾਸਨ 'ਚ ਵੀ ਇਦਾਂ ਹੀ ਆંકੜਿਆਂ ਦਾ ਬੜਾ ਜਦੋਂ ਰਿਵਾਈਜ਼ ਕੀਤੇ ਸੀ ਫਰਕ ਪਿਆ। ਹੁਣ ਤੁਸੀਂ ਦੇਖੋ ਵੀ ਮਈ, ਜੂਨ ਮਹੀਨੇ 'ਚ ਕਿੰਨਾ ਝੂਠ ਦਾ ਕੁਫਰ ਹੀ ਤੋਲਿਆ ਪਿਆ। 2.5 ਲੱਖ ਤੋਂ ਵੱਧ ਜੌਬਸ ਰਿਵੀਜ਼ਨ ਦੇ ਵਿੱਚ ਉੱਡ ਗਈਆਂ। ਉਹ ਮਈ ਦੇ ਵਿੱਚ ਮਹਿਜ 19,000 ਤੇ ਜੂਨ ਦੇ ਵਿੱਚ ਮਹਿਜ 14,000 ਜੌਬ ਗੇਨਸ ਹੋਈਆਂ, ਜਦ ਕਿ ਆંકੜੇ ਜਿਹੜੇ ਪੇਸ਼ ਕੀਤੇ ਗਏ ਸੀ ਉਹ 2.5 ਲੱਖ ਇਸ ਤੇ ਤੁਹਾਨੂੰ ਵੱਧ ਸੀਗੇ, 2,58,000 ਜਿਹੜੇ ਉਹ ਵੱਧ ਸੀਗੇ। ਸੋ ਅੱਜ ਵੀ ਜਿਹੜੀਆਂ ਜੁਲਾਈ ਮਹੀਨੇ ਦੀਆਂ 73,000 ਆਇਆ ਆ। ਹੁਣ ਲੋਕਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਇਹ ਵਾਕਿਆ ਹੀ ਠੀਕ ਆ ਜਾਂ ਗਲਤ ਆ। ਸੋ ਲੇਬਰ ਮਾਰਕੀਟ ਜਿਹੜੀ ਇੱਕ ਟਾਈਮ ਦੇ ਉੱਤੇ ਹੌਟ ਚੱਲ ਰਹੀ ਸੀ, ਉਹ ਹੁਣ ਠੰਡੀ ਹੁੰਦੀ ਨਜ਼ਰ ਆ ਰਹੀ ਆ। ਪਿਛਲੇ ਆਪਾਂ 2-3 ਮਹੀਨਿਆਂ ਦੇ ਜੇ ਆંકੜੇ ਦੇਖੀਏ ਮਈ, ਜੂਨ, ਜੁਲਾਈ ਦੇ, ਤਾਂ ਤੁਸੀਂ ਉਸ ਦੇ ਵਿੱਚ ਅੰਦਾਜ਼ਾ ਲਾ ਸਕਦੇ ਆ ਵੀ ਅਸਰ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਆ। AP ਨਿਊਜ਼ ਵਾਲੇ ਵੀ, ਜਿਹੜੇ ਐਸੋਸੀਏਟ ਪ੍ਰੈਸ ਵਾਲੇ ਵੀ ਰਿਪੋਰਟ ਜਿਹੜੀ ਇਹੀ ਕਰ ਰਹੇ ਆ ਵੀ ਯੂਐਸ ਦੇ ਜਿਹੜੇ EMPLOYERS ਆ ਉਹ ਇਸ ਟਾਈਮ ਹਾਇਰਿੰਗ ਨੂੰ ਸਲੈਸ਼ ਕਰ ਰਹੇ ਆ, ਤੇ ਟਰੰਪ ਜਿਹੜੇ ਉਹ ਆਪਣੇ ਟ੍ਰੇਡ ਏਜੰਡਾ ਆ ਉਸ ਨੂੰ ਜਿਹੜਾ ਉਹ ਪੁਸ਼ ਕਰ ਰਹੇ ਆ, ਐਡਵਾਂਸ ਕਰ ਰਹੇ ਆ, ਤੇ ਕਹਿੰਦੇ ਵੀ ਉਹ ਪਨਿਸ਼ਿੰਗ ਟ੍ਰੇਡ ਏਜੰਡਾ ਆ। ਸੋ ਇਹ ਥੋੜ੍ਹੀਆਂ ਜਿਹੜੀਆਂ ਲੈਫਟ ਲੀਨਿੰਗ ਅਖਬਾਰਾਂ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਪੇਸ਼ ਕਰਨਾ ਹੀ ਆ। ਪਰ ਆ ਜਿਹੜਾ ਆંકੜਿਆਂ ਦਾ ਰੌਲਾ ਆ ਇਹ ਜ਼ਰੂਰ ਲੋਕਾਂ ਨੂੰ ਜਿਹੜਾ ਉਹ ਪਚਦਾ ਨਹੀਂ ਆ। ਸੋ ਇਹਦੇ ਨਾਲ ਕੀ ਸਥਿਤੀ ਜਿਹੜੀ ਆ ਉਹ ਬਣ ਜਾ ਰਹੀ ਆ, ਇਹ ਦੇਖਣ ਵਾਲੀ ਗੱਲ ਆ। ਰਿਪਬਲਿਕਨਸ ਦੇ ਜਿਹੜੇ ਰਾਈਟ ਵਿੰਗ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਦੇਖੋ, ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀ ਇੰਟਰਸਟ ਰੇਟ ਕੱਟ ਕਰੋ, ਇੰਟਰਸਟ ਰੇਟ ਕੱਟ ਕਰੋ, ਉਹਦੇ ਕਰਕੇ ਜਿਹੜੀ ਮਾਰਕੀਟ ਆ ਉਹਦੇ ਹਾਲਾਤ ਜਿਹੜੇ ਉਹ ਮਾੜੇ ਚੱਲ ਰਹੇ ਆ। ਤੇ ਕੱਲ ਜਿਹਦਾ ਆਪਾਂ ਦੱਸਿਆ ਸੀਗਾ ਵੀ ਫੈਡ ਰਿਜ਼ਰਵ ਨੇ ਇੱਕ ਵਾਰੀ ਫੇਰ ਇੰਟਰਸਟ ਰੇਟ ਨਾ ਘਟਾਉਣ ਦੀ ਜਿਹੜਾ ਫੈਸਲਾ ਜਿਹੜਾ ਉਹ ਲਿਆ ਆ, ਉਸ ਨੂੰ ਸਥਿਰ ਜਿਹੜਾ ਉਹਨਾਂ ਨੇ ਰੱਖਿਆ ਹੈਗਾ ਆ। ਸੋ ਇਕੋਨੋਮਿਸਟ ਲਗਾਤਾਰ ਵਾਰਨ ਕਰ ਰਹੇ ਆ, ਜਿਹੜੇ ਕਹਿੰਦੇ ਵੀ ਇਹ ਜਿਹੜਾ ਰਿਫਟ ਹੁਣ ਨਾਲ ਦੇ ਨਾਲ ਯੂਐਸ ਦੇ ਟ੍ਰੇਡਿੰਗ ਪਾਰਟਨਰਸ ਦੇ ਨਾਲ ਬਣਿਆ ਆ, ਉਹਦਾ ਕਾਫੀ ਭੈੜਾ ਅਸਰ ਪੈ ਸਕਦਾ ਆ। ਰਿਪੋਰਟ ਇਹ ਆ ਰਹੀ ਸੀ ਵੀ ਕਹਿੰਦੇ ਵੀ $150 ਬਿਲੀਅਨ ਟੈਰਿਫਸ ਤੋਂ ਬਾਅਦ ਦੇ ਵਿੱਚ ਜਿਹੜੇ ਅਨਾਉਂਸ ਕੀਤੇ ਸੀਗੇ ਰੈਸੀਪ੍ਰੋਕਲ ਟੈਰਿਫ ਲਿਬਰੇਸ਼ਨ ਡੇ ਵਾਲੇ ਦਿਨ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇਹਦੇ ਵਿੱਚ ਐਡ ਹੋਏ ਆ। ਅਸਲ ਦੇ ਵਿੱਚ ਇਹ ਜਿਹੜਾ ਟੈਕਸ ਆ ਉਹ ਆਪਾਂ ਨੂੰ ਹੀ ਭਰਨਾ ਜਿਹੜਾ ਪਿਆ ਆ, ਜਿਹੜਾ ਸਮਾਨ
ਮਹਿੰਗਾ ਜਿਹੜਾ ਉਹ ਹੋਇਆ ਆ। ਸੋ ਇਹ ਜਿਹੜੇ ਇਕੋਨੋਮਿਸਟ ਆ ਇਸ ਤਰੀਕੇ ਦੇ ਨਾਲ ਉਹਨਾਂ ਟੈਰਿਫਸ ਨੂੰ ਲੈ ਕੇ ਦੱਸ ਰਹੇ ਆ, ਜਿਸ ਦੇ ਬਾਰੇ ਟਰੰਪ ਪ੍ਰਸ਼ਾਸਨ ਤੇ ਵਾਈਟ ਹਾਊਸ ਇਹ ਸ਼ੋਅ ਕਰ ਰਿਹਾ ਵੀ $150 ਬਿਲੀਅਨ ਦਾ ਫਾਇਦਾ ਜਾਂ ਜਿਹੜੀ ਯੂਐਸ ਦੀ ਸਰਕਾਰ ਨੂੰ ਇਹਨਾਂ ਟੈਰਿਫਸ ਦੇ ਕਰਕੇ ਹੋਇਆ ਆ, ਤੇ ਇਵੈਂਚੁਅਲੀ ਕਹਿੰਦੇ ਵੀ ਟੈਰਿਫਸ ਤੁਹਾਨੂੰ ਹੀ ਪੇ ਜਿਹੜੇ ਉਹ ਕਰਨੇ ਪੈਂਦੇ ਆ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਅੱਜ ਮਾਰਕੀਟ 600 ਪੁਆਇੰਟ ਇੱਕ ਟਾਈਮ ਦੇ ਉੱਤੇ ਉਹ ਡਿੱਗ ਗਈ ਸੀ, ਤੇ ਇਸ ਟਾਈਮ ਜਦੋਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ 1% ਡਾਊਨ ਆ, ਯਾਨੀ ਕਿ 450 ਪੁਆਇੰਟ ਇਸ ਟਾਈਮ ਜਿਹੜਾ ਡਾਊ ਜੋਨ ਆ ਉਹ ਥੱਲੇ ਚੱਲ ਰਿਹਾ ਆ। ਨੈਸਡੈਕ 1.5% ਤੇ ਜਿਹੜਾ S&P 1.25% ਉਹ ਥੱਲੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਦੇਖੋ ਕੀ ਬਣਦਾ ਆ, ਕੀ ਇਸ ਦਾ ਜਿਹੜਾ ਹੁਣ ਦਬਾਅ ਫੈਡਰਲ ਰਿਜ਼ਰਵ ਦੇ ਉੱਤੇ ਪਵੇਗਾ। ਜਿਹੜੀ ਲੇਬਰ ਮਾਰਕੀਟ ਆ ਉਸ ਨੂੰ ਜਿਹੜੀ ਕੂਲ ਹੋ ਚੁੱਕੀ ਆ ਹੁਣ ਇੱਕ ਹਿਸਾਬ ਦੇ ਨਾਲ, ਵੀ ਉਹ ਵੀ ਇੱਕ ਦੇਖਦੇ ਸੀਗੇ ਵੀ ਉਹ ਕੂਲ ਹੋਊਗੀ ਤੇ ਫਿਰ ਆਪਾਂ ਇੰਟਰਸਟ ਰੇਟ ਘੱਟ ਕਰਨੇ ਆ, ਤੇ ਹੁਣ ਉਹੀ ਚੀਜ਼ਾਂ ਦੇਖਣ ਵਾਲੀਆਂ ਰਹਿਣਗੀਆਂ ਵੀ ਇਨਫਲੇਸ਼ਨ ਦੇ ਆંકੜੇ ਜਿਹੜੇ ਉਹ ਨਾਲ ਦੇ ਨਾਲ ਕਿੱਦਾਂ ਦੇ ਆ ਰਹੇ ਆ, ਜਿਸ ਤੋਂ ਬਾਅਦ ਦੇ ਵਿੱਚ ਇਹ ਸੋਚਣਗੇ ਵੀ ਇੰਟਰਸਟ ਰੇਟ ਘੱਟ ਕੀਤੇ ਜਾਣ ਜਾਂ ਨਹੀਂ। ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਆ, ਜਿੰਨੇ ਸੁਣਦੇ ਆ, ਸਾਰਿਆਂ ਨੂੰ ਕਿਹਾ ਕਰੋ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਨਾਲ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ, ਹੋਰ ਪ੍ਰੋਗਰਾਮ ਨਾਲ ਜੁੜੋ। ਜੋ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਨਾ, ਇਹਨੀ ਡੇਲੀ ਤੁਹਾਡੀ ਲਾਈਫ ਦੇ ਵਿੱਚ ਅਸਰ ਕਰਨਾ ਹੈ। ਜੋ ਚੀਜ਼ਾਂ ਅਸੀਂ ਖਰੀਦਦੇ ਆ ਉਹਨਾਂ ਤੇ ਕੀ ਅਸਰ ਪੈਣਾ ਹੈਗਾ, ਇੰਸ਼ੋਰੈਂਸ ਨੂੰ ਲੈ ਕੇ, ਮੈਡੀਕੇਅਰ, ਮੈਡੀਕਲ, ਉਹ ਸਾਰਾ ਕੁਝ ਜੋ ਤੁਹਾਨੂੰ ਤੁਹਾਡੇ ਨਾਲ ਵਾਪਰਨਾ ਉਹੀ ਡਿਸਕਸ ਕਰਦੇ ਹੈਗੇ ਆਪਾਂ। ਸੋ ਤਾਂ ਕਿ ਬੰਦਾ ਕੇਅਰਫੁਲ ਰਹਿੰਦਾ ਹੈਗਾ। ਹੁਣ ਇਹ ਤੁਸੀਂ ਹਿਸਾਬ ਲਾਓ ਵੀ ਇੱਕ ਪਾਸੇ ਤਾਂ ਅਮਰੀਕਾ ਦਾ ਐਡਾ ਵੱਡਾ ਦੁਸ਼ਮਣ ਮੁਲਕ ਅਫਗਾਨਿਸਤਾਨ ਰਿਹਾ ਹੋਵੇ, ਹੁਣ ਠੀਕ ਆ ਵੀ ਥੋੜੇ ਜਿਹਾ ਸੁਧਾਰ ਆਏ ਆ, ਤੇ ਅਫਗਾਨਿਸਤਾਨ ਤੇ ਪਤਾ ਕਿੰਨਾ ਟੈਰਿਫ ਲੱਗਿਆ? ਸਿਰਫ 15%। ਪਾਕਿਸਤਾਨ ਤੇ 19% ਤੇ ਇੰਡੀਆ ਦੇ ਉੱਤੇ ਜਿਹੜੇ 25% ਲੱਗਿਆ ਹੈਗਾ। ਜਿਨ੍ਹਾਂ ਸਰਕਾਰਾਂ ਨੇ ਮਿਲੀਅਨਸ ਆਫ ਡਾਲਰ ਲਾ ਕੇ ਲੌਬੀਇਸਟ ਹਾਇਰ ਕੀਤੇ ਆ। ਆਪਾਂ ਪਿਛਲੇ ਮਹੀਨਿਆਂ 'ਚ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੰਡੀਆ ਤੇ ਪਾਕਿਸਤਾਨ ਵਾਲਿਆਂ ਨੇ ਜਿਹੜੇ ਲੌਬੀਇਸਟ ਹਾਇਰ ਕੀਤੇ ਹੋਏ ਹੈਗੇ ਆ। ਸੋ ਹੁਣ ਅੱਜ ਜਿਹੜੀ ਮਾਰਕੋ ਰੂਬੀਓ ਆ, ਉਹਨਾਂ ਦੀ ਆਪਣੇ ਜਿਹੜੇ ਸੈਕਟਰੀ ਆਫ ਸਟੇਟ ਹੈਗੇ ਆ, BBC ਨੇ ਅੱਜ ਰਿਪੋਰਟ ਛਾਪੀ ਹੈਗੀ ਆ। ਉਹਨਾਂ ਨੇ ਕਿਹਾ ਵੀ ਇੰਡੀਆ ਦੇ ਨਾਲ ਸਾਡੀ ਕੀ ਪ੍ਰੋਬਲਮ ਆ। ਕਹਿੰਦੇ ਵੀ ਇਰੀਟੇਸ਼ਨ ਸਾਡੀ ਤਾਂ ਹੋ ਰਹੀ ਆ ਵੀ ਇੰਡੀਆ ਵਾਲੇ ਰਸ਼ੀਆ ਤੋਂ ਆਇਲ ਇੰਪੋਰਟ ਕਰ ਰਹੇ। ਇਹ ਕਲੀਅਰਲੀ ਉਹਨੇ ਕਹਿਤਾ ਕਿ ਰਸ਼ੀਆ ਆਇਲ ਇੰਪੋਰਟਸ ਪੁਆਇੰਟ ਆਫ ਇਰੀਟੇਸ਼ਨ ਇਨ ਇੰਡੀਆ US ਟਾਈਜ਼। ਜੋ US ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ, ਉਹਨਾਂ ਨੇ ਇਹ ਕਲੀਅਰਲੀ ਦੱਸਿਆ ਵੀ ਇਸੇ ਕਰਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਅਸੀਂ 25% ਟੈਰਿਫ ਪਲੱਸ ਮੇਬੀ ਪਲੰਟੀ ਜਿਹੜੀ ਆ ਉਹ ਲਾਣ ਜਾ ਰਹੇ ਹੈਗੇ ਆ। ਹਾਲਾਂਕਿ ਉਹ ਕਹਿੰਦੇ ਵੀ ਠੀਕ ਆ, ਇੰਡੀਆ ਸਾਡਾ ਐਲਾਈ ਹੈਗਾ ਆ, ਸਟ੍ਰੈਟੇਜਿਕ ਪਾਰਟਨਰ ਹੈਗਾ ਆ, ਪਰ ਜੋ ਕੁਝ ਉਹ ਇੰਡੀਆ ਵਾਲੇ ਜੋ ਇੰਪੋਰਟ ਕਰ ਰਹੇ ਆਇਲ ਜਿਹੜਾ ਆ ਬਾਕੀ ਮੁਲਕਾਂ ਤੋਂ, 35 ਤੋਂ 40% ਜਿਹੜਾ ਰਸ਼ੀਆ ਦਾ ਹੀ ਬਣਦਾ ਆ। ਜਦ ਕਿ ਰਸ਼ੀਆ ਤੋਂ ਜਿਹੜੇ ਇੰਡੀਆ ਵਾਲੇ ਇਹ ਬਾਈ ਕਰਦੇ ਸੀ 2021 ਸਿਰਫ 3% ਸੀ। ਸੋ 3% ਵੱਧ ਕੇ ਇੱਧਰ ਅਮਰੀਕਾ ਵਾਲੇ ਜਿਹੜੇ ਆ ਉਹ ਫਸੇ ਹੋਏ ਆ ਯੂਕਰੇਨ ਦੇ ਵਿੱਚ, ਯੂਕਰੇਨ ਦੇ ਨਾਲ ਸਾਥ ਦੇ ਰਹੇ ਆ, ਯੂਰਪੀਅਨ ਯੂਨੀਅਨ ਦੇ ਮੁਲਕ ਦੇ ਰਹੇ ਆ, ਕੈਨੇਡਾ ਦੇ ਰਿਹਾ, ਪੂਰੀ ਦੁਨੀਆ ਜਿਹੜੇ ਯੂਕਰੇਨ ਦਾ ਸਾਥ ਦੇ ਰਹੀ ਆ ਵੀ ਉਹਨਾਂ ਨਾਲ ਰਸ਼ੀਆ ਵਾਲੇ ਧੱਕਾ ਕਰ ਰਹੇ ਆ, ਤੇ ਦੂਸਰੇ ਪਾਸੇ ਇੰਡੀਆ ਵਾਲੇ ਜਿਹੜੇ ਆ ਉੱਥੋਂ ਆਰਾਮ ਦੇ ਨਾਲ ਆਪਣੇ ਪੈਸੇ ਬਣਾ ਰਹੇ ਸੀ। ਸੋ 3% ਖਰੀਦ ਰਹੇ ਸੀ 2021 ਚ, ਜੋ ਕਿ ਵੱਧ ਕੇ 35 ਤੋਂ 40% 2024 ਦੇ ਵਿੱਚ ਹੋ ਗਿਆ। ਸੋ ਇਹਨੂੰ ਦੇਖਦੇ ਹੋਏ ਉਹ ਕਹਿੰਦੇ ਭਈ ਮਾਰਕੋ ਰੂਬੀਓ ਨੂੰ ਇਹ ਕਹਿੰਦੇ ਆ ਕਿ ਪ੍ਰੈਜ਼ੀਡੈਂਟ ਟਰੰਪ ਇਸ ਕਰਕੇ ਬਹੁਤ ਜ਼ਿਆਦਾ ਫਰਸਟ੍ਰੇਟਡ ਹੈਗੇ ਆ ਭਈ ਇੰਡੀਆ ਵਾਲੇ ਕਿਉਂ ਰਸ਼ੀਆ ਤੋਂ ਜਿਹੜਾ ਆਇਲ ਆ ਉਹ ਖਰੀਦ ਰਹੇ ਆ। ਹਾਲਾਂਕਿ ਲੇਟੈਸਟ ਖਬਰਾਂ ਰਿਊਟਰਸ ਦੇ ਮੁਤਾਬਕ ਪਹਿਲਾਂ ਵੀ ਆਪਾਂ ਤੁਹਾਨੂੰ ਦੱਸੀਆਂ ਵੀ ਇੰਡੀਆ ਦੀ ਸਟੇਟ ਓਨਡ ਜਿਹੜੀਆਂ ਰਿਫਾਈਨਰੀਜ਼ ਆ, ਜਿਨ੍ਹਾਂ 'ਚ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਆ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ, ਮੈਂਗਲੋਰ ਰਿਫਾਈਨਰੀ, ਪੈਟਰੋਕੈਮੀਕਲ, ਇੰਡੀਅਨ ਆਇਲ ਕਾਰਪੋਰੇਸ਼ਨ, ਉਹਨਾਂ ਨੇ ਸਟਾਪ ਕਰ ਦਿੱਤਾ ਹੈ ਹੁਣ ਰਸ਼ੀਅਨ ਕਰੂਡ ਆਇਲ ਨੂੰ ਇੰਪੋਰਟ ਕਰਨਾ। ਤੇ ਇੰਡੀਆ ਦੇ ਜਿਹੜੇ ਪੈਟਰੋਲੀਅਮ ਮਿਨਿਸਟਰ ਆ ਹਰਦੀਪ ਸਿੰਘ ਪੁਰੀ ਹੁਣੀ, ਉਹ ਕਹਿੰਦੇ ਵੀ ਅਸੀਂ 27 ਤੋਂ ਲੈ ਕੇ 40 ਮੁਲਕਾਂ ਨਾਲ ਸਾਡੀ ਗੱਲ ਚੱਲ ਰਹੀ ਆ ਵੀ ਜੇ ਅਸੀਂ ਰਸ਼ੀਆ ਤੋਂ ਨਾ ਲਿਆ ਤੇ ਉਹਨਾਂ ਮੁਲਕਾਂ ਤੋਂ ਅਸੀਂ ਜਿਹੜੀ ਆ ਉਹ ਆਇਲ ਜਿਹੜਾ ਆ ਉਹ ਲੈ ਸਕਦੇ। ਇਹਦੇ ਵਿੱਚ ਹਰਜੋਤ ਸਿੰਘ ਜੀ ਐਡ ਕਰਦਾ ਜਾਵਾਂ, ਇਰਾਨ ਦੇ ਨਾਲ ਜਿਹੜੀਆਂ ਤੇਲ ਦੀਆਂ ਇਲੀਗਲ ਸ਼ਿਪਮੈਂਟਸ ਦੇ ਵਿੱਚ ਕਈ ਭਾਰਤੀ ਜਿਹੜੇ ਆ ਉਹ ਟ੍ਰੈਜਰੀ ਡਿਪਾਰਟਮੈਂਟ ਨੇ ਸੈਂਕਸ਼ਨ ਕਰ ਦਿੱਤੇ ਆ, ਪਾਬੰਦ ਕਰ ਦਿੱਤੇ ਆ, ਰੋਕ ਉਹਨਾਂ ਦੇ ਉੱਤੇ ਲਾ ਦਿੱਤੀ ਆ।
ਵੈਨੇਜ਼ੁਏਲਾ ਦੀ ਸਰਕਾਰ ਨੂੰ ਉਹਨਾਂ ਨੇ ਡਿਕਟੇਟਰ ਘੋਸ਼ਿਤ ਕਰ ਦਿੱਤਾ ਹੈ ਮਡੂਰੋ ਨੂੰ, ਕਿਉਂਕਿ ਇਹ ਦੋ ਮੁਲਕ ਨੇ ਜਿਨ੍ਹਾਂ ਤੋਂ ਤੇਲ ਜਿਹੜਾ ਉਹ ਲਿਆ ਜਾ ਸਕਦਾ। ਸੋ ਇੱਥੇ ਮੈਂ ਤਾਂ ਗੱਲ ਇਸ ਨੂੰ ਜਿਹੜਾ ਉਹ ਨਾਲ ਐਡ ਜਿਹੜਾ ਉਹ ਕਰ ਰਿਹਾ ਆ। ਜੇ ਇੰਡੀਆ ਵਾਲੇ ਸੋਚਦੇ ਆ ਵੀ ਵੈਨੇਜ਼ੁਏਲਾ ਜਾਂ ਈਰਾਨ ਤੋਂ ਜਿਹੜਾ ਉਹ ਤੇਲ ਲੈਂਦੇ ਰਹਿਣਗੇ ਤਾਂ ਭਾਈ ਕੁੰਡੀ ਤੁਹਾਡੀ ਉੱਥੇ ਵੀ ਜਿਹੜੀ ਨਾਲ ਦੇ ਨਾਲ ਹੀ ਫਸ ਜਾਣੀ ਆ। ਮਡੂਰੋ ਨੂੰ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਰੈਕੋਗਨਾਈਜ਼ ਨਹੀਂ ਕਰਦੇ, ਕਹਿੰਦੇ ਵੀ ਉੱਥੇ ਇੱਕ ਹਿਸਾਬ ਦੇ ਨਾਲ ਇਹ ਜਿਹੜੇ ਗੈਂਗਸਟਰਸ ਆ ਉਹਨਾਂ ਨੇ ਕੰਟਰੋਲ ਕੀਤਾ ਜਿਹੜਾ ਉਸ ਦੇ ਉੱਤੇ ਹੈਗਾ ਆ। ਸੋ ਇਹ ਕੱਲ ਪਰਸੋਂ ਜਿਹੜੇ ਸਟੇਟ ਡਿਪਾਰਟਮੈਂਟ ਨੇ ਵਿਸ਼ੇਸ਼ ਪ੍ਰੈਸ ਰਿਲੀਜ਼ ਕਰਕੇ ਵੈਨੇਜ਼ੁਏਲਾ ਨੂੰ ਲੈ ਕੇ ਉਹ ਕੀਤੀ ਸੀਗੀ। ਸੋ ਇਹ ਦੋਨੋਂ ਹੀ ਮੁਲਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਤੇਲ ਹੁੰਦਾ ਆ ਤੇ ਇੰਡੀਆ ਉਹਨਾਂ ਦੇ ਨਾਲ ਜਿਹੜੇ ਇਸ ਤਰੀਕੇ ਦੇ ਨਾਲ ਸੰਬੰਧ ਬਣਾ ਸਕਦਾ। ਜੀ। ਉਸ ਤੋਂ ਅਗਲੀ ਖਬਰ ਆਪਾਂ ਹੁਣ ਆਈਏ ਆਪਣੇ ਮੁਲਕ ਵੱਲ, ਜਿੱਥੇ ਆਪਣੇ ਮੁਲਕ ਦੀਆਂ ਪਹਿਲਾਂ ਕਰਦੇ ਸੀ ਟੈਰਿਫ ਦੀਆਂ ਗੱਲਾਂ, ਹੁਣ ਲੋਕਲ ਲੈਵਲ ਦੇ ਉੱਤੇ ਜਿਹੜੀਆਂ ਗੱਲਾਂ ਆਪਾਂ ਕਰਦੇ ਜਾਈਏ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਲੈ ਕੇ। ਅੱਜ ਇੱਕ ਯੂਐਸ ਦੇ ਡਿਸਟ੍ਰਿਕਟ ਜੱਜ ਟਰੀਨਾ ਥਾਮਸਨ, ਉਹਨਾਂ ਨੇ ਜਿਹੜੇ ਲੋਕ ਹੌਂਡੂਰਾਸ ਤੋਂ ਆ, ਨੇਪਾਲੀ ਹੈਗੇ ਆ, ਨਿਕਾਰਾਗੁਆ, ਉਹਨਾਂ ਦਾ ਜਿਹੜਾ ਟੈਂਪਰੇਰੀ ਪ੍ਰੋਟੈਕਸ਼ਨ ਆ ਉਸ ਨੂੰ ਨਵੰਬਰ 18 ਤੱਕ ਐਕਸਟੈਂਡ ਕਰ ਦਿੱਤਾ। ਤੇ ਉਹਨਾਂ ਨੇ ਬੜੀ ਸਟਰੋਂਗ ਵਰਡਡ ਸਟੇਟਮੈਂਟ ਜਾਰੀ ਕੀਤੀ ਆ। ਉਹ ਕਹਿੰਦੇ ਭਈ ਜਿਹੜਾ ਸੈਕਟਰੀ ਨੋਇਮ ਵੱਲੋਂ ਟਰਮੀਨੇਸ਼ਨ ਕੀਤੀ ਗਈ ਆ ਇਹਨਾਂ ਲੋਕਾਂ ਦੀ ਜਿਨ੍ਹਾਂ ਦੇ ਕੋਲ ਟੈਂਪਰੇਰੀ ਪ੍ਰੋਟੈਕਸ਼ਨ ਸੀ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਕਲਰ ਇਜ਼ ਨੀਦਰ ਏ ਪੋਇਜ਼ਨ ਨੋਰ ਏ ਕ੍ਰਾਈਮ। ਵੀ ਜਿਹੜੇ ਬੰਦੇ ਦਾ ਕਲਰ ਆ ਨਾ, ਵੀ ਨਾ ਤਾਂ ਇਹ ਜ਼ਹਿਰ ਆ ਤੇ ਨਾ ਹੀ ਕਿਸੇ ਤਰ੍ਹਾਂ ਦਾ ਕ੍ਰਾਈਮ ਹੈਗਾ। ਵੀ ਜੋ ਧੱਕਾ ਤੁਸੀਂ ਕਰ ਰਹੇ ਹੈਗੇ ਆ ਬੰਦੇ ਦੇ ਕਲਰ ਨੂੰ ਦੇਖ ਕੇ। 63,000 ਦੇ ਕਰੀਬ ਨਿਕਾਰਾਗੁਆ ਤੋਂ, ਹੌਂਡੂਰਾਸ ਤੋਂ ਤੇ ਨੇਪਾਲ ਤੋਂ ਜਿਹੜੇ ਇਮੀਗ੍ਰੈਂਟਸ ਆ ਜੋ ਟੈਂਪਰੇਰੀ ਸਟੇਟਸ ਦੇ ਉੱਤੇ ਹੈਗੇ ਆ, ਤੇ ਉਹਨਾਂ ਦਾ ਜਿਹੜਾ ਸਟੇਟਸ ਆ ਉਹ ਇੱਕ ਤਰ੍ਹਾਂ ਨਾਲ ਟਰੰਪ ਉਹਨਾਂ ਨੇ ਉਸ ਨੂੰ ਵਾਇਡ ਕਰ ਦਿੱਤਾ ਸੀ। ਹੁਣ ਇਸ ਜੱਜ ਨੇ ਉਸ ਨੂੰ ਐਕਸਟੈਂਡ ਕਰ ਦਿੱਤਾ ਹੈ, ਪਰ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਉੱਪਰਲੀ ਕੋਰਟ ਦੇ ਵਿੱਚ ਜਾਵਾਂਗੇ। ਸੁਪਰੀਮ ਕੋਰਟ ਨੇ ਕੁਛ ਕੁ ਜਿਹੜੇ ਲੋਅਰ ਕੋਰਟ ਦੇ ਜੱਜਸ ਦੇ ਜਿਹੜੇ ਆਰਡਰਸ ਆ ਉਹ ਪਿਛਲੇ ਸਮੇਂ ਦੇ ਵਿੱਚ ਲਿਫਟ ਕਰ ਦਿੱਤੇ ਸੀਗੇ। ਵੀ ਨਹੀਂ, ਜਿਹੜੇ ਹਰ ਕੋਈ ਜਿਹੜਾ ਕੋਰਟ ਦਾ ਜੱਜ ਆ ਉਹ ਇਹਦੇ ਬਾਬਤ ਨਹੀਂ ਕਰ ਸਕਦਾ ਹੈਗਾ, ਖਾਸ ਕਰਕੇ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਗਜ਼ੀਕਿਊਟਿਵ ਆਰਡਰਸ ਹੈਗੇ ਆ। ਸੈਨ ਫਰਾਂਸਿਸਕੋ ਬੇਸਡ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਅਪਾਇੰਟਡ ਜੱਜ ਜੋ ਆ, ਉਹਨਾਂ ਨੇ ਇਹ ਜਿਹੜੇ ਸ਼ਬਦ ਆ ਇਹ ਯੂਜ਼ ਕੀਤੇ ਹੈਗੇ ਆ ਕ੍ਰਿਸਟੀਨ ਨੋਇਮ ਦੇ ਸੰਬੰਧ ਦੇ ਵਿੱਚ। ਜੀ ਜੀ ਬਿਲਕੁਲ ਸਖਤ ਸ਼ਬਦ ਨੇ। ਤੇ ਅਗਲੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਖਬਰ ਆ ਇਹ ਕੋਲੋਰਾਡੋ ਤੋਂ ਆ ਰਹੀ ਆ। ਯਾਦ ਹੋਣਾ ਅਰਜੁਨ ਸਿੰਘ ਜੀ, ਆਪਾਂ ਖਬਰ ਸ਼ੇਅਰ ਕੀਤੀ ਸੀ ਇੱਕ ਯੂਨੀਵਰਸਿਟੀ ਆਫ ਯੂਟਾ ਦੀ ਜਿਹੜੀ ਸਟੂਡੈਂਟ ਕੈਰੋਲਿਨ ਡਿਆਜ਼ ਗੋਨਕਾਲਵਸ, ਉਸ ਨੂੰ ਆਈਸ ਵਾਲਿਆਂ ਨੇ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ 20 ਮਿੰਟ ਚੱਲੇ ਟ੍ਰੈਫਿਕ ਸਟਾਪ ਤੋਂ ਬਾਅਦ ਚ ਉਸ ਨੂੰ ਡਿਟੇਨ ਕਰ ਲਿਆ ਸੀ ਤੇ 2 ਹਫ਼ਤੇ ਉਸਨੇ ਅਰੋਰਾ ਕੋਲੋਰਾਡੋ ਦੇ ਵਿੱਚ ਡਿਟੈਂਸ਼ਨ ਫੈਸਿਲਿਟੀ 'ਚ ਗੁਜ਼ਾਰੇ ਸੀ। ਹੁਣ ਜਿਹੜੇ ਸ਼ੈਰਿਫ ਤੇ ਡੈਪਟੀਜ਼ ਆ ਉਸ ਕੋਲੋਰਾਡੋ ਦੀ ਕਾਉਂਟੀ ਦੇ ਵਿੱਚ ਉਹਨਾਂ ਨੂੰ ਡਿਸਿਪਲਿਨ ਕੀਤਾ ਗਿਆ ਆ। ਕਾਰਨ ਕੀ ਆ ਵੀ ਕਹਿੰਦੇ ਵੀ ਜਿਹੜੇ ਇਸ ਸ਼ੈਰਿਫ ਦੇ ਡੈਪਟੀ ਨੇ ਉਸ ਕੁੜੀ ਦੀ ਲੋਕੇਸ਼ਨ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਨਾਲ ਇੱਕ ਸਿਗਨਲ ਚੈਟ ਦੇ ਵਿੱਚ ਸ਼ੇਅਰ ਕੀਤੀ ਸੀ, ਜਿਸ ਦੀ ਵਰਤੋਂ ਕਰਦੇ ਹੋਏ ਇਮੀਗ੍ਰੇਸ਼ਨ ਦੇ ਏਜੰਟਸ ਆ ਉਹਨਾਂ ਨੇ ਇਸ ਕੁੜੀ ਨੂੰ ਟਰੈਕ ਕੀਤਾ ਤੇ ਟਰੈਕ ਕਰਨ ਤੋਂ ਬਾਅਦ 'ਚ ਇਸ ਨੂੰ ਰੋਕਿਆ। ਇਹਦਾ ਜਿਹੜਾ ਜਦੋਂ ਇਹਨੂੰ ਗੱਡੀ ਇਹ ਚਲਾ ਰਹੀ ਸੀ ਰੋਕਿਆ ਤਾਂ 20 ਮਿੰਟ ਤੱਕ ਤੂੰ ਮੈਂ ਕਹਿ ਲਓ ਵੀ ਹੁੰਦੀ ਰਹੀ, ਗੱਲਬਾਤ ਹੁੰਦੀ ਰਹੀ ਤੇ ਇਵੈਂਚੁਅਲੀ ਇਸ ਨੂੰ ਫੜ ਕੇ ਲੈ ਗਏ ਸੀਗੇ। ਸ਼ੈਰਿਫ ਡੈਪਟੀ ਅਲੈਗਜ਼ੈਂਡਰ ਜ਼ਵਨਿਕ ਇਹਨਾਂ ਨੇ ਕਹਿੰਦੇ ਵੀ ਸਿਗਨਲ ਗਰੁੱਪ ਦੇ ਵਿੱਚ ਇਸ ਕੁੜੀ ਦੀ ਲੋਕੇਸ਼ਨ ਸ਼ੇਅਰ ਕੀਤੀ ਸੀ ਫੈਡਰਲ ਇਮੀਗ੍ਰੇਸ਼ਨ ਏਜੰਟਸ ਦੇ ਜਿਹੜੇ ਉਹ ਨਾਲ। 19 ਸਾਲਾਂ ਦੀ ਜਿਹੜੀ ਕੈਰੋਲਿਨ ਆ ਯੂਨੀਵਰਸਿਟੀ ਆਫ ਯੂਟਾ ਦੀ ਸਟੂਡੈਂਟ ਸੀਗੀ। ਮੈਸਾ ਕਾਉਂਟੀ ਦੇ ਜਿਹੜੇ ਸ਼ੈਰਿਫ ਟੌਡ ਰੋਵਲ ਆ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਦੱਸਿਆ ਆ, ਉਹਨਾਂ ਨੇ ਕਿਹਾ ਵੀ ਕੋਲੋਰਾਡੋ ਦਾ ਜਿਹੜਾ ਕਾਨੂੰਨ ਆ ਉਹ ਰੋਕਦਾ ਆ ਕਿਸੇ ਵੀ ਲੋਕਲ ਸਟੇਟ ਲਾ ਇਨਫੋਰਸਮੈਂਟ ਏਜੰਟਸ ਨੂੰ ਇਮੀਗ੍ਰੇਸ਼ਨ ਏਜੰਟਸ ਜਾਂ ਫੈਡਰਲ ਏਜੰਟਸ ਦੇ ਨਾਲ ਇਸ ਤਰੀਕੇ ਦਾ ਡਾਟਾ ਸ਼ੇਅਰ ਕਰਨ ਤੋਂ। ਸੋ ਕਹਿੰਦੇ ਵੀ ਇਸ ਚੀਜ਼ ਦੇ ਲਈ ਅਸੀਂ ਰਿਗਰੈਟ ਕਰਦੇ ਹਾਂ, ਸਾਨੂੰ ਮਾੜਾ ਫੀਲ ਹੋ ਰਿਹਾ ਵੀ ਇਹ ਆਕਰ ਹੋਇਆ ਤੇ ਕਹਿੰਦੇ ਵੀ ਮੈਂ ਅਪੋਲੋਜਾਈਜ਼ ਕਰਦਾ, ਕਹਿੰਦੇ ਮੈਂ ਮਾਫੀ ਮੰਗਦਾ ਮਿਸ ਡਿਆਜ਼ ਗੋਨਕਾਲਵਸ ਤੋਂ, ਜਿਹੜੇ ਸ਼ੈਰਿਫ ਰੋਵਲ ਆ ਉਹਨਾਂ ਨੇ ਇਹ ਦੱਸਿਆ।
ਇੰਟਰਸਟੇਟ 70 ਦੇ ਉੱਤੇ ਡਰਾਈਵ ਕਰ ਰਹੀ ਸੀਗੀ। 5 ਜੂਨ ਦਾ ਇਹ ਦਿਨ ਸੀਗਾ ਲੋਮਾ ਦੇ ਬਾਹਰ, ਜਦ ਇਸ ਨੂੰ ਜਿਹੜਾ ਆ ਉਹ ਰੋਕਿਆ ਗਿਆ, ਇਹ ਕਹਿ ਕੇ ਵੀ ਇਹ ਸੈਮੀ ਟਰੱਕ ਦੇ ਬਹੁਤ ਜ਼ਿਆਦਾ, ਕਹਿੰਦੇ ਵੀ ਤੂੰ ਕਲੋਜ਼ ਚਲਾ ਰਹੀ ਆ, ਇਸ ਲਈ ਤੈਨੂੰ ਜਿਹੜਾ ਉਹ ਅਸੀਂ ਰੋਕਿਆ ਆ। ਦੱਸਦੇ ਜਾਈਏ, ਜਿਹੜੀ ਇਹ ਕੁੜੀ ਆ, ਇਹ ਜੰਮੀ ਬ੍ਰਾਜ਼ੀਲ ਦੀ ਆ। 7 ਸਾਲ ਦੀ ਸੀ ਜਦੋਂ ਤੋਂ ਯੂਟਾ ਦੇ ਵਿੱਚ ਇੱਥੇ ਹੈਗੀ ਆ। ਸੋ ਕਹਿੰਦੇ ਵੀ ਅਮਰੀਕਾ ਦੇ ਵਿੱਚ ਜੇ ਇਹ ਡ੍ਰੀਮਰਸ ਦੇ ਵਿੱਚ ਆਉਂਦੀ ਆ ਬੇਸਿਕਲੀ, ਵੀ ਜਿਹੜੇ ਛੋਟੀ ਉਮਰੇ ਇੱਥੇ ਮਾਪੇ ਉਹਨਾਂ ਨੂੰ ਨਾਲ ਲੈ ਆਂਦਾ ਆ, ਤੇ ਉਹਨਾਂ ਨੂੰ ਬਾਅਦ ਦੇ ਵਿੱਚ ਉਹ ਡਾਕਾ ਦੇ ਤਹਿਤ ਅੱਗੇ ਤੋਂ ਅੱਗੇ ਜਿਹੜਾ ਉਹ ਰਹਿਣ ਦਾ, ਕੰਮ ਕਰਨ ਦਾ, ਉਹਦਾ ਪ੍ਰਬੰਧ ਜਿਹੜਾ ਉਹ ਮਿਲਦਾ ਜਿਹੜਾ ਹੋ ਰਿਹਾ ਸੀਗਾ। ਸੋ ਯੰਗ ਇਮੀਗ੍ਰੈਂਟਸ ਜਿਹੜੇ ਯੂਐਸ ਦੇ ਵਿੱਚ ਇਲੀਗਲੀ ਐਜ਼ ਚਿਲਡਰਨ ਲਿਆਂਦੇ ਗਏ ਸੀ, ਇਹ ਉਸ ਕੈਟਾਗਰੀ ਦੇ ਵਿੱਚ ਆਉਂਦੀ ਹੈ। ਡੀਆਜ਼ ਜਿਹੜੀ ਗੌਨਕਾਲਜ਼ ਵੀਜ਼ਾ ਦੇ ਉੱਤੇ ਕਹਿੰਦੇ ਅਰਾਈਵ ਹੋਈ ਸੀਗੀ, ਉਹ ਐਕਸਪਾਇਰ ਹੋ ਚੁੱਕਾ ਸੀ। ਅਸਾਈਲਮ ਕੇਸ ਇਸ ਦਾ ਜਿਹੜਾ ਉਹ ਪੈਂਡਿੰਗ ਪਿਆ ਹੋਇਆ ਸੀਗਾ। ਪਰ ਕਹਿੰਦੇ ਵੀ ਜਿਹੜੇ ਸ਼ੈਰਿਫ ਡੈਪਟੀ ਨੇ ਜਿਹੜਾ ਉਹ ਕੀਤਾ, ਡਾਟਾ ਸ਼ੇਅਰ ਕੀਤਾ, ਉਹ ਕੋਲੋਰਾਡੋ ਦੇ ਲਾਜ਼ ਦੇ ਤਹਿਤ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਕਹਿੰਦੇ ਵੀ ਉਹ ਗਲਤ ਸੀਗਾ, ਇਸ ਲਈ ਉਹਨੂੰ ਐਡਮਿਨਿਸਟ੍ਰੇਟਿਵ ਰਿਵਿਊ ਦੇ ਵਿੱਚ ਹੁਣ ਪਾਇਆ ਗਿਆ ਆ। ਤੇ ਜਿਹੜਾ ਡਿਪਟੀ ਸ਼ੈਰਿਫ ਜ਼ਵੈਨਿਕ ਸੀ, ਉਹ ਕਹਿੰਦਾ ਵੀ ਮੈਨੂੰ ਨੌਲੇਜ ਹੀ ਨਹੀਂ ਸੀਗੀ ਵੀ ਮੈਂ ਕੋਈ ਲਾ ਵਾਇਲੇਟ ਕਰ ਰਿਹਾ ਹੈਗਾ ਆ। ਪਰ ਹੁਣ ਦੇਖੋ, ਇਹ ਇੱਕ ਚੀਜ਼ ਹੁੰਦੀ ਆ ਜੋਤ ਸਿੰਘ ਜੀ, ਜਦੋਂ ਲਾ ਇਨਫੋਰਸਮੈਂਟ ਵਾਲੇ ਤੁਹਾਨੂੰ ਫੜਦੇ ਆ, ਉਦੋਂ ਇਹ ਤੁਹਾਡੇ ਤੋਂ ਉਮੀਦ ਰੱਖਦੇ ਆ ਵੀ ਤੁਹਾਨੂੰ ਸਾਰੇ ਲਾ ਪਤਾ ਹੋਣ, ਪਰ ਜਦੋਂ ਆਪ ਫੜ ਹੋ ਜਾਂਦੇ, ਜਦੋਂ ਆਪ ਕੋਈ ਕਾਨੂੰਨ ਦੀ ਉਲੰਘਣਾ ਕਰਦੇ ਆ, ਤੇ ਉਦੋਂ ਏਦਾਂ ਭੀੜੀ ਗਲੀ ਚੋਂ ਲੰਘਣ ਦੀ ਕੋਸ਼ਿਸ਼ ਕਰਦੇ ਆ ਵੀ ਨਹੀਂ, ਮੈਨੂੰ ਜਿਹੜਾ ਇਸ ਕਾਨੂੰਨ ਦਾ ਪਤਾ ਨਹੀਂ ਸੀਗਾ। ਸੋ ਕਹਿੰਦੇ ਵੀ ਹੁਣ ਇਸ ਜਿਹੜੇ ਡਿਪਟੀ ਸ਼ੈਰਿਫ ਆ, ਲੈਟਰ ਆਫ ਰਿਪਰੀਮੈਂਡ ਜਿਹੜੀ ਉਸਨੂੰ ਉਲਟ ਜਿਹੜੀ ਉਹਦੇ ਸੁਪਰਵਾਈਜ਼ਰ ਨੂੰ ਘੱਲੀ ਗਈ ਆ, ਤੇ ਐਡਮਿਨਿਸਟ੍ਰੇਟਿਵ ਰਿਵਿਊ ਦੇ ਵਿੱਚ ਇਸ ਨੂੰ ਪਾ ਦਿੱਤਾ ਗਿਆ ਆ। ਤੇ ਰਾਜਕਨਵੀਰ ਸਿੰਘ ਜੀ, ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਇੰਗਲੈਂਡ ਨੇ ਇੰਡੀਆ ਨੂੰ ਉਹਨਾਂ 12 ਮੁਲਕਾਂ ਦੇ ਵਿੱਚ ਲੈ ਲਿਆ ਆ ਵੀ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਆ। ਇੰਡੀਆ ਦੀ ਸਰਕਾਰ ਤੜਫੁੱਟੀ ਆ, ਤੇ ਜਿਹੜੇ ਕੈਲੀਫੋਰਨੀਆ ਵਸਦੇ ਸਿੱਖ ਆ, ਉਹ ਇਸ ਐਤਵਾਰ ਨੂੰ ਕੀ ਕਰਨ ਜਾ ਰਹੇ? ਹਾਂਜੀ ਭਾਜੀ। ਰਾਜ, ਮੈਂ ਦੋਨੋਂ ਖਬਰਾਂ ਉੱਤੇ ਚੈਟ ਤੇ ਪਾਤੀਆਂ। ਮੈਂ ਸ਼ਾਹੀ ਨੂੰ ਕੀਤਾ ਸੀ, ਉਹ ਤਾਂ ਚੱਕਿਆ ਨਹੀਂ, ਫਿਰ ਆਪਾਂ ਹੀ ਕਰ ਦਿੱਤਾ। ਅੱਛਾ, ਉਹਨਾਂ ਨੇ ਚੱਕਿਆ ਨਹੀਂ।
ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ ਇੱਕ ਵਾਰੀ ਫਿਰ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਸੋ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟਰੀ ਪੈਨਲ ਨੇ ਜਿਹੜਾ ਕਿ ਫੋਰਨ ਗਵਰਨਮੈਂਟਸ ਦੇ ਉੱਤੇ ਜੋ ਫਿਗਰ ਆਊਟ ਕਰਦਾ ਵੀ ਕਿਹੜੇ ਮੁਲਕ ਉਹਨਾਂ ਦੇ ਮੁਲਕ ਦੇ ਵਿੱਚ ਜਾ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਆ, ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਆ, ਟਰਾਂਸਨੈਸ਼ਨਲ ਰਿਪਰੈਸ਼ਨ ਇਨ ਯੂਕੇ। ਸੋ ਹੋਪਫੁਲੀ ਇਹ ਜਿਹੜੀ ਰਿਪੋਰਟ ਆ, ਜਿਹੜਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿੱਲ ਚੱਲ ਰਿਹਾ ਹੈਗਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ SB 509, ਉੱਥੇ ਵੀ ਯੂਜ਼ ਕੀਤੀ ਜਾ ਸਕਦੀ ਆ। ਇਹ ਜਿਹੜੀ ਜੁਆਇੰਟ ਕਮੇਟੀ ਔਨ ਹਿਊਮਨ ਰਾਈਟਸ ਆ, ਉਹਨਾਂ ਨੇ ਭਾਰਤ ਨੂੰ 12 ਮੁਲਕਾਂ ਦੇ ਵਿੱਚ ਕਾਊਂਟ ਕੀਤਾ ਹੈਗਾ। ਕਹਿੰਦੇ ਵੀ ਜਿਹੜੇ 12 ਮੁਲਕ ਆ, ਉਹਨਾਂ ਚੋਂ ਇੰਡੀਆ ਵੀ ਆ, ਜੋ ਖਾਸ ਕਰਕੇ ਜਿਹੜੇ ਸਿੱਖ ਉੱਥੇ ਕੋਈ ਆਪਣੇ ਹੱਕ ਦੀ ਗੱਲ ਕਰਦੇ ਆ, ਉਹਨਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਇੰਡੀਆ ਦੀ ਸਰਕਾਰ। ਸੋ JCHR ਇਹ ਕ੍ਰਾਸ ਪਾਰਟੀ ਮੈਂਬਰਸ ਹੁੰਦੇ ਆ ਪਾਰਲੀਮੈਂਟ ਦੇ। ਇਹ ਜੋ ਹਿਊਮਨ ਰਾਈਟਸ ਆ, ਉਹਨਾਂ ਨੂੰ ਲੈ ਕੇ ਯੂਕੇ ਦੇ ਵਿੱਚ ਉਹ ਆਵਾਜ਼ ਕਰਦੇ ਆ ਵੀ ਕਿਹੜੇ ਕਿਹੜੇ ਮੁਲਕ ਸਾਡੇ ਬਸ਼ਿੰਦਿਆਂ ਨੂੰ ਤੰਗ ਕਰਦੇ ਹੈਗੇ, ਧਮਕਾਉਂਦੇ ਆ ਜਾਂ ਮਾਰਦੇ ਹੈਗੇ ਆ। ਕਹਿੰਦੇ ਵੀ 28% ਉੱਥੇ ਦੀ ਜਿਹੜੀ ਇੱਕ ਸਿਕਿਉਰਿਟੀ ਏਜੰਸੀ ਆ MI5, ਉਹਨਾਂ ਨੇ ਇਹ ਕਿਹਾ, ਸੌਰੀ 48% 2022 ਤੋਂ ਲੈ ਕੇ ਹੁਣ ਤੱਕ ਇਹ ਜਿਹੜੇ ਐਕਟ ਆ ਬਾਹਰਲੀਆਂ ਸਰਕਾਰਾਂ ਵੱਲੋਂ ਇਨਕਰੀਜ਼ ਹੋਏ ਆ। ਸੋ ਇਹਦੇ ਵਿੱਚ ਜੋ ਉਹਨਾਂ ਨੇ ਮੁਲਕਾਂ ਦੇ ਨਾਂ ਲਏ ਹੈਗੇ ਆ, ਉਹ 'ਚ ਬਹਿਰੀਨ ਆ, ਚਾਈਨਾ, ਈਜਿਪਟ, ਐਰੀਟਰੀਆ, ਈਰਾਨ, ਪਾਕਿਸਤਾਨ, ਰਸ਼ੀਆ, ਰਵਾਂਡਾ, ਸਾਊਦੀ ਅਰੇਬੀਆ, ਟਰਕੀ, UAE ਤੇ ਇੰਡੀਆ। ਸੋ ਇਸ ਰਿਪੋਰਟ ਤੋਂ ਬਾਅਦ ਇੰਡੀਆ ਵਾਲੇ ਇੱਕ ਤਰ੍ਹਾਂ ਨਾਲ ਬੁਖਲਾ ਗਏ। ਇੰਡੀਆ ਦੀ ਰਿਪੋਰਟ ਨੇ ਇਹ ਕਿਹਾ ਆ ਵੀ ਨਹੀਂ, ਇਹ ਤਾਂ ਐਵੇਂ ਜਾਣ ਕੇ ਸਾਨੂੰ ਟਾਰਗੇਟ ਕਰ ਰਹੇ ਆ, ਇੰਗਲੈਂਡ ਦੀ ਸਰਕਾਰ ਜਿਹੜੇ ਉੱਥੇ ਖਾਲਿਸਤਾਨ ਦਾ ਰੌਲਾ ਪਾਉਂਦੇ ਆ ਜਾਂ ਆਹ ਗੱਲ ਕਰਦੇ ਹੈਗੇ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਇਹ ਗੱਲਬਾਤ ਕਰ ਰਹੇ ਹੈਗੇ ਆ। ਇੰਡੀਆ ਦੇ ਮਿਨਿਸਟਰ ਆਫ ਐਕਸਟਰਨਲ ਅਫੇਅਰ ਦੇ ਜਿਹੜੇ ਸਪੋਕਸਪਰਸਨ ਆ, ਰਣਧੀਰ ਜੈਸਵਾਲ। ਜੈਸਵਾਲ, ਉਹਨਾਂ ਨੇ ਕਿਹਾ ਵੀ ਜਿਹੜੇ ਸਾਰੇ ਕਲੇਮ ਆ ਅਨਵੈਰੀਫਾਈਡ ਆ, ਡਬੀਅਸ ਹੈਗੇ ਆ। ਤੇ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਕੀ ਕੁਝ ਵਾਪਰਿਆ, ਜੋ ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਹੋ ਰਹੀ ਸੀ, ਇੰਗਲੈਂਡ 'ਚ ਹੁਣ ਭਾਈ ਅਵਤਾਰ ਸਿੰਘ ਖੰਡੇ ਦੇ ਪ੍ਰੂਵ ਹੀ ਹੋ ਰਿਹਾ ਆ ਵੀ ਹਾਂ, ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਤੇ ਇੰਡੀਆ ਦੀ ਸਰਕਾਰ ਦਾ ਜਾਂ ਉਹਨਾਂ ਦੇ ਏਜੰਟਾਂ ਦਾ ਹੱਥ ਹੋ ਸਕਦਾ ਹੈ। ਪਾਕਿਸਤਾਨ 'ਚ ਕੀ ਵਾਪਰਿਆ, ਭਾਈ ਨਿੱਜਰ ਹੋਣਾ ਦਾ ਕੈਨੇਡਾ 'ਚ ਕੀ ਵਾਪਰਿਆ। ਸੋ ਇੰਗਲੈਂਡ ਦੀ ਸਰਕਾਰ ਨੇ ਇੰਡੀਆ ਨੂੰ ਇਹਦੇ ਵਿੱਚ ਇਨਕਲੂਡ ਕਰ ਲਿਆ ਹੈਗਾ। ਇਹ ਬਿਲਕੁਲ, ਸੋ ਇਹ ਕਮੇਟੀ ਜਿਹੜੀ ਆ, ਇਹ ਇਕੱਲੀ ਇੰਡੀਆ ਨਹੀਂ, ਹੋਰ ਮੁਲਕਾਂ ਦੇ ਉੱਤੇ ਵੀ ਜਿਹੜੀ ਉਹ ਬੈਠੀ, ਉਹਨਾਂ ਦੇ ਨਾਮ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ। ਅੱਛਾ, ਪਰ ਇੰਗਲੈਂਡ ਨੂੰ ਹਰਜੋਤ ਸਿੰਘ ਜੀ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਜਿਹੜਾ ਉਹ ਜ਼ਰੂਰ ਮਾਰਨਾ ਚਾਹੀਦਾ ਆ। ਜਦੋਂ ਤੇ ਜੱਗੀ ਜੌਹਲ ਦੀ ਗੱਲ ਆਉਂਦੀ ਆ, ਉਦੋਂ ਉਹ ਵੀ ਘੇਸਲ ਵੱਟ ਕੇ ਜਿਹੜੇ ਉਹ ਸੁੱਤੇ ਰਹਿੰਦੇ ਆ ਵੀ ਕਿੰਨੇ ਸਾਲ ਹੋ ਗਏ ਆ ਜੱਗੀ ਜੌਹਲ ਦੇ ਮਾਮਲੇ ਦੇ ਵਿੱਚ, ਕਿਉਂਕਿ ਰੀਸੈਂਟ ਆਈਆਂ ਰਿਪੋਰਟਸ ਦੇ ਵਿੱਚ ਇਹ ਵੀ ਪਤਾ ਲੱਗਾ ਸੀਗਾ ਵੀ ਬਾਈ ਜਿਹੜਾ ਜੱਗੀ ਜੌਹਲ ਆ, ਉਹਦੀ ਇਨਫੋਰਮੇਸ਼ਨ ਤਾਂ ਇੱਥੋਂ ਹੀ ਇੰਟੈਲੀਜੈਂਸ ਵਾਲਿਆਂ ਨੇ ਇੰਡੀਆ ਦੀ ਇੰਟੈਲੀਜੈਂਸ ਦੇ ਨਾਲ ਸ਼ੇਅਰ ਕੀਤੀ ਆ। ਇਹ ਹੁਣ ਅੱਖਾਂ 'ਚ ਘੱਟਾ ਪਾ ਰਹੇ ਆ ਜਾਂ ਵਾਕਿਆ ਹੀ ਕੋਈ ਕਾਰਵਾਈ ਜਿਹੜੀ ਉਹ ਕਰਨਗੇ। ਨੋ ਡਾਊਟ ਇੰਡੀਆ ਵਾਲੇ ਤੜਫੇ ਜਿਹੜਾ ਉਹ ਜ਼ਰੂਰ ਆ ਇਸ ਜਿਹੜੀ ਪਾਰਲੀਮੈਂਟਰੀ ਰਿਪੋਰਟ ਪੈਨਲ ਦੀ ਜਿਹੜੀ ਉਹ ਰਿਪੋਰਟ ਆ, ਫਾਈਂਡਿੰਗਸ ਆ, ਉਸ ਤੋਂ ਬਾਅਦ ਦੇ ਵਿੱਚ ਪਰ ਦਬਾਅ ਜਿਹੜਾ ਬਣਾ ਰਹੇ ਆ ਜਿਹੜੇ UK ਵਾਲੇ ਜਿਹੜੇ ਸਿੱਖ ਆ, ਉਹ ਦਬਾਅ ਜਿਹੜਾ ਡੈਫੀਨੇਟਲੀ ਬਣਾ ਕੇ ਰੱਖ ਰਹੇ ਆ ਉਹਨਾਂ ਦੇ ਉੱਤੇ, ਇਸੇ ਲਈ ਕੁਛ ਨਾਲ ਹੋ ਰਿਹਾ ਆ। ਸੋ ਹੋਪਫੁਲੀ ਜੱਗੀ ਜੌਹਲ ਦੇ ਮਾਮਲੇ ਵਿੱਚ ਵੀ ਕੋਈ ਇਹ ਤਗੜਾ ਸਟੈਂਡ ਲੈਣ ਦੇ ਵਿੱਚ ਕਾਮਯਾਬ ਹੋਣ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਜਿਹੜੀ ਆਪਾਂ ਗੱਲ ਕਰ ਲਈਏ, ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ, ਜਿੱਦਾਂ ਤੁਸੀਂ ਇਸ ਗੱਲ ਨੂੰ ਵੀ ਨਾਲ ਜੋੜ ਕੇ ਦੱਸ ਰਹੇ ਆ ਵੀ ਇੱਥੋਂ ਦੇ ਜਿਹੜੇ ਅਸੈਂਬਲੀ ਮੈਂਬਰਸ ਆ, ਉਹਨਾਂ ਨੂੰ ਹੁਣ ਬਹੁਤ ਤੁਸੀਂ ਆਸਾਨੀ ਦੇ ਨਾਲ ਦੱਸ ਸਕਦੇ ਆ ਵੀ ਭਾਰਤ ਜੋ ਕਾਰਵਾਈਆਂ ਜਿਹੜੀਆਂ ਉਹ ਕਰ ਰਿਹਾ ਆ, ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਹੈਗੀਆਂ। ਹੁਣ ਦੇਖੋ, ਜਦੋਂ HAF ਦਾ ਨਾਂ ਲੈਂਦੇ ਸੀਗੇ, ਜਿਹੜੀ ਸਿੱਖ ਫਾਰ ਜਸਟਿਸ ਨੂੰ ਚਿੱਠੀ ਲਿਖੀ ਗਈ, ਉਸ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਜਿਹੜੀ ਉਹ ਕੀਤੀ, ਲੈ ਜੀ ਉਹ ਤਾਂ ਹਾਸੇ ਵਾਲੀ ਜਿਹੜੀ ਜੀ ਗੱਲ ਆ। ਜੇ ਟਰੰਪ ਹੋਣਾ ਨੇ ਉਹਨਾਂ ਨੂੰ ਚਿੱਠੀ ਲਿਖਦੀ ਆ ਤੇ ਤੁਹਾਡੇ ਕੋਲ ਢਿੱਡੇ ਪੀੜਾਂ ਜਿਹੜੀਆਂ ਉਹ ਪੈਂਦੀਆਂ, ਉਹਦੇ ਵਿੱਚ ਤਾਂ ਟਰੰਪ ਨੇ ਇਹੀ ਕਿਹਾ ਵੀ ਅਸੀਂ ਤਾਂ ਸਾਰੇ ਅਮਰੀਕਨਸ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਜਿਹੜਾ ਉਹ ਕਰਨਾ, ਤੁਹਾਡੇ ਨਾਲ ਜਿਹੜਾ ਮਿਲ ਕੇ ਕੰਮ ਕਰਨਾ ਆ। HAF ਨੂੰ ਪਤਾ ਨਹੀਂ ਕਾਹਤੇ ਢਿੱਡੀ ਜਿਹੜੀਆਂ ਉਹ ਪੀੜਾਂ ਪੈ ਗਈਆਂ। ਸੋ ਇਹ ਤੋਂ ਇਹ ਸਪਸ਼ਟ ਹੁੰਦਾ ਆ ਵੀ ਜਦੋਂ ਤਾਂ ਅਮਰੀਕਨ ਇੰਟਰਸਟ ਦੀ ਗੱਲ ਆਉਂਦੀ ਆ, ਅਮਰੀਕਨ ਲੋਕਾਂ ਦੀ ਸੇਫਟੀ ਦੀ ਗੱਲ ਆਉਂਦੀ ਆ, HAF ਵਰਗੀਆਂ ਜਿਹੜੀਆਂ ਸੰਸਥਾਵਾਂ ਉਹ ਹਮੇਸ਼ਾ ਹੀ ਉਲਟ ਚੱਲਦੀਆਂ ਨੇ। ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜਾ ਇੰਡੀਅਨ ਏਜੰਡਾ ਆ, ਇੰਡੀਅਨ ਜਿਹੜੇ ਇੰਟਰਸਟ ਆ, ਉਹੀ ਪਹਿਲ ਦੇ ਵਿੱਚ ਆ, ਉਹੀ
ਉਹੀ ਮੋਹਰੇ ਆ। ਇਸੇ ਲਈ ਉਹ ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਤੜਫਦੇ ਜਿਹੜੇ ਉਹ ਰਹਿੰਦੇ ਆ। ਸੋ ਇਹ ਹੁਣ ਮੌਕਾ ਆ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਜਾਣਾ ਆ। ਹੁਣ ਉੱਥੋਂ ਦੀਆਂ ਕਮੇਟੀਜ਼ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ ਵੀ ਉਸ ਮੌਕੇ ਜਿਹੜੇ ਕੱਲ ਨੂੰ ਆ ਰਿਹਾ, ਕੱਲ ਨਹੀਂ, ਪਰਸੋਂ ਨੂੰ ਜਿਹੜਾ ਆ ਰਿਹਾ, ਪਰਸੋਂ ਰੋਜ਼ ਐਤਵਾਰ ਨੂੰ ਗੁਰੂ ਘਰਾਂ ਦੇ ਵਿੱਚ ਵੱਧ ਤੋਂ ਵੱਧ ਦਸਤਖਤ ਜਿਹੜੇ ਉਹ ਕੀਤੇ ਜਾਣ ਉਹਨਾਂ ਪਟੀਸ਼ਨ ਦੇ ਉੱਤੇ, ਜਿੱਥੇ ਜਿੱਥੇ ਤੁਸੀਂ ਆਪੋ ਆਪਣੇ ਅਸੈਂਬਲੀ ਮੈਂਬਰਸ ਆ ਉਹਨਾਂ ਨੂੰ ਜਿਹੜਾ ਆ ਤੁਸੀਂ ਚਿੱਠੀ ਬੇਸਿਕਲੀ ਈਮੇਲ ਕਰ ਸਕਦੇ ਆ ਵੀ ਭਾਈ SB 509 ਦੇ ਉੱਤੇ ਵੋਟ ਹਾਂ ਦੇ ਵਿੱਚ ਜਿਹੜੀ ਉਹ ਪਾਉਣੀ ਆ। ਸਾਨੂੰ ਇਤਲਾਹ ਦਿੱਤੀ ਗਈ ਸੀਗੀ ਜਿਹੜੇ ਗੁਰੂ ਘਰਾਂ ਵੱਲੋਂ ਵੀ ਇਸ ਐਤਵਾਰ ਇਹ ਮੁਹਿੰਮ ਚਲਾਈ ਜਾ ਰਹੀ ਆ। ਅੱਜ ਉਹਨਾਂ ਦੇ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਵੱਲੋਂ ਕੋਈ ਬੌੜਿਆ ਤਾਂ ਨਹੀਂ ਆ। ਸੋ ਇਹ ਵੀ ਜਿਹੜਾ ਅਸੀਂ ਤੁਹਾਨੂੰ ਦੱਸਦੇ ਜਾਈਏ ਤੇ ਸੋਮਵਾਰ ਨੂੰ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਹਾਂ ਸਾਨੂੰ ਕਹਿ ਦਿੱਤਾ ਗਿਆ, ਅਸੀਂ ਹੁਣ ਅਨਾਉਂਸ ਕਰ ਰਹੇ ਹਾਂ, ਅਸੀਂ ਦੱਸ ਰਹੇ ਹਾਂ ਤੇ ਹੁਣ ਇਹ ਕਿੱਥੇ ਕਿੱਥੇ ਜਾਂ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਇਹ ਸਾਈਨ ਜਾਂ ਦਸਤਖਤ ਮੁਹਿੰਮ ਜਿਹੜੀ ਉਹ ਚੱਲੀ ਆ ਜਾਂ ਨਹੀਂ ਚੱਲੀ। ਸੋ ਬਾਅਦ ਦੇ ਵਿੱਚ ਸਾਨੂੰ ਮੂੰਹ ਚੱਕ ਕੇ ਜਿਹੜਾ ਵੀ ਜਣਾ ਖਣਾ ਆ ਚਾਹ ਪੀਂਦਾ ਹੋਇਆ ਚੁਸਕੀਆਂ ਲੈਂਦਾ, ਜਿਹੜਾ ਕਹਿ ਦਿੰਦਾ ਆ ਵੀ ਤੁਸੀਂ ਤਾਂ ਭਾਰਤ ਵਾਲਿਆਂ ਨਾਲ ਜੀ ਮਿਲੇ ਆ ਤੇ ਤੁਸੀਂ ਸਾਨੂੰ ਜਿਹੜਾ ਦੱਸਿਆ ਨਹੀਂ। ਹੁਣ ਪਿਛਲੇ ਕਈ ਵੀਕ ਤੋਂ ਅਸੀਂ ਲਗਾਤਾਰ ਇਸ ਦੇ ਬਾਰੇ ਇਨਫੋਰਮੇਸ਼ਨ ਦੱਸ ਰਹੇ ਹਾਂ ਇਸ ਮੁਹਿੰਮ ਦੇ ਬਾਰੇ। ਸੋ ਹੁਣ ਆਪਾਂ ਵੀ ਤੁਹਾਡੀ ਤੋਂ ਜਵਾਬ ਜਿਹੜਾ ਉਹ ਅਕਾਊਂਟੇਬਿਲਟੀ ਚਾਹੀਦੀ ਆ, ਹਰ ਇੱਕ ਦੀ ਜਿਹੜੀ ਹੋਣੀ ਚਾਹੀਦੀ ਆ ਵੀ ਹਾਂ ਤੁਸੀਂ ਸਾਈਨ ਕਰਵਾਏ ਵੀ ਆ ਜਾਂ ਸਿਰਫ ਸਾਡੇ ਤੋਂ ਅਨਾਉਂਸਮੈਂਟ ਹੀ ਕਰਵਾਈ ਸੀ। ਜੀ, ਸੋ ਇਹ ਜ਼ਰੂਰ ਬੇਨਤੀ ਹੈਗੀ ਕਿਉਂਕਿ ਪਿਛਲੀ ਵਾਰੀ ਜਦੋਂ ਇੰਨੀ ਵੱਡੀ ਗਿਣਤੀ 'ਚ ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਕੋਹਿਨਾ ਦੇ ਸਪੋਰਟਰ ਉੱਥੇ ਪਹੁੰਚ ਗਏ ਸੀ ਤੇ ਉਹਨਾਂ ਨੇ ਰੌਲਾ ਪਾਇਆ ਵੀ ਜਿਹੜਾ ਪ੍ਰੋਕਸੀ ਸ਼ਬਦ ਆ ਉਹ ਕੱਢ ਦਿੱਤਾ ਜਾਵੇ ਤੇ ਕਢਾਤਾ ਇਹ ਇਨਫੈਕਟ ਹਰਜੋਤ ਸਿੰਘ ਜੀ ਉਹਨਾਂ ਨੇ ਕਢਾਤਾ। ਸੋ ਆਪਣੇ ਬੰਦੇ ਕੋਈ ਵੀ ਨਹੀਂ ਗਏ, ਇੱਕੋ ਹੀ ਸੀ ਬੀਬੀ ਜਿਹੜੀ ਸੀ ਸਿੱਖ ਕੋਲੀਸ਼ਨ ਤੇ ਇੱਕ ਹੋਰ ਮੁੰਡਾ ਜੈਦੀਪ ਸੀ, ਇੱਕ ਨੌਜਵਾਨ ਮੁੰਡਾ ਸੀ। ਸੋ ਹੁਣ ਉਸ ਟਾਈਮ ਤੇ ਜਦੋਂ ਅਸੀਂ ਰੌਲਾ ਪਾਇਆ ਵੀ ਭਾਈ ਕਿੱਥੇ ਸੁੱਤੇ ਪਏ ਸੀ, ਸਾਨੂੰ ਵੀ ਨਹੀਂ ਦੱਸਿਆ ਤੇ ਕਈਆਂ ਨੇ ਸਾਡੇ ਉੱਤੇ ਇਲਜ਼ਾਮ ਲਾਣੇ ਸ਼ੁਰੂ ਕਰਤੇ ਤੇ ਦੇਖੋ ਜੀ ਇਹ ਪੰਜਾਬੀ ਰੇਡੀਓ ਵਾਲੇ ਵੀ ਰਲੇ ਹੋ ਤਾਂ ਹੀ ਨਹੀਂ ਗੱਲ ਕੀਤੀ। ਹੁਣ ਤੁਹਾਨੂੰ ਕਲੀਅਰਲੀ ਗੱਲ ਕਹਿ ਰਹੇ ਆ, ਨਾ ਹੀ ਅਸੀਂ ਕਮੇਟੀਆਂ ਵਾਲਿਆਂ ਨੂੰ ਕਹਿ ਰਹੇ ਆ, ਇੰਡੀਵਿਜੂਅਲ ਲੈਵਲ ਤੇ ਗੱਲ ਦੇਖੋ। ਇਹ ਜਿਹੜੀ ਪਟੀਸ਼ਨ ਆ ਨਾ ਤਾਂ ਇਹ ਜਿਹੜੀ ਪਟੀਸ਼ਨ ਆ ਕਿਸੇ ਬੰਦੇ ਦੇ ਕੋਲ ਰਹਿਣੀ ਆ ਨਾ ਕਿਸੇ ਹੋਰ ਕੋ ਜਾਣੀ ਆ। ਜਦੋਂ ਤੁਸੀਂ ਜਾਣਾ ਲਿੰਕ ਹੈਗਾ, ਲਿੰਕ ਆਪਾਂ YouTube ਤੇ ਵੀ ਪਾ ਦੇਣਾ। ਜਿਹਦੇ ਕੋਲ ਨਹੀਂ ਵੀ ਲਿੰਕ ਤੁਸੀਂ ਕਾਲ ਕਰ ਲਿਓ 408 272 5200 ਤੇ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਚਾਹੇ ਕੋਈ ਕਮੇਟੀ ਮੈਂਬਰ ਤੁਹਾਡਾ ਸਾਥ ਦਿੰਦਾ ਜਾਂ ਨਹੀਂ ਦਿੰਦਾ, ਆਪਣੇ ਲੈਵਲ ਤੇ ਵੀ 2-4 ਲੈਪਟਾਪ ਲੈ ਕੇ ਬੈਠ ਜਿਓ। ਉੱਥੇ ਕਰਨਾ ਕੀ ਆ, ਸਿਰਫ ਜਿਹੜਾ ਵੀ ਕੋਈ ਸੰਗਤ ਦਾ ਮੈਂਬਰ ਆ ਉਹਨਾਂ ਆਪਣਾ ਨਾਮ ਤੇ ਐਡਰੈਸ ਦੇਣਾ ਆ। ਪਟੀਸ਼ਨ ਆਲਰੇਡੀ ਤਿਆਰ ਹੈਗੀ ਆ ਤੇ ਇੱਕ ਈਮੇਲ ਹੋਣੀ ਆ ਤੇ ਜਦੋਂ ਤੁਹਾਡਾ ਜ਼ਿਪ ਕੋਡ ਪੈ ਗਿਆ ਤੁਹਾਡੇ ਏਰੀਏ ਦੇ ਅਸੈਂਬਲੀ ਮੈਂਬਰ ਨੂੰ ਡਾਇਰੈਕਟਲੀ ਉਹ ਈਮੇਲ ਰਾਹੀਂ ਚੱਲ ਜਾਣੀ ਆ ਉਹ ਜਿਹੜੀ ਈਮੇਲ ਪਟੀਸ਼ਨ ਆ ਤੇ ਬਾਅਦ ਚ ਤੁਹਾਡੀ ਈਮੇਲ ਤੇ ਹੀ ਜਵਾਬ ਆ ਜਾਣਾ ਆ। ਸੋ ਨਾ ਤਾਂ ਜਿਹੜੇ ਸਾਈਨ ਕਰਾਣੇ ਆ ਉਹਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਸੇਵ ਰਹਿਣਾ ਆ, ਨਾ ਕਿਸੇ ਦਾ ਕੋਈ ਪ੍ਰਿੰਟ ਕਰਕੇ ਪੇਪਰ ਰੱਖਣਾ ਆ, ਨਾ ਹੀ ਕਿਹੜਾ ਕੋਈ ਕਿਸੇ ਦਾ ਜਿਹੜਾ ਡਾਟਾ ਰੱਖਣਾ ਆ। ਜੇ ਤੁਸੀਂ ਆਪਣੇ ਲੈਵਲ ਤੇ ਵੀ ਕਰਨਾ ਆਪਣੇ ਲੈਵਲ ਤੇ ਵੀ ਕਰ ਸਕਦੇ। ਸੋ ਕੁਛ ਕੁ ਗੁਰੂ ਘਰ ਜਿਹੜੇ ਆ, ਮੈਨੂੰ ਸਤਰਾਮ ਸਿੰਘ ਉਹਨਾਂ ਦੀ ਕਾਲ ਆਈ ਸੀ ਜੁਬਾ ਸਿਟੀ ਤੋਂ, ਉਹ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਜੁਬਾ ਸਿਟੀ, ਉੱਥੇ ਵੀ ਕਰਾ ਰਹੇ ਸਾਈਨ। ਫਰੀਮੌਂਟ ਵਾਲੇ ਵੀ ਕਹਿੰਦੇ ਆ ਵੀ ਅਸੀਂ ਸਾਈਨ ਕਰਵਾ ਰਹੇ ਹੈਗੇ ਆ। ਹੋਰਨਾਂ ਬਾਰੇ ਹਜੇ ਸਾਨੂੰ ਬਾਹਲੀ ਜਾਣਕਾਰੀ ਨਹੀਂ ਆਈ। ਭਾਈ ਜਸਪਾਲ ਸਿੰਘ ਉੱਥੇ ਐਲਗਰੋਵ ਤੋਂ ਹੁੰਦੇ ਆ, ਉਹ ਕਹਿੰਦੇ ਸੀ ਅਸੀਂ ਵੀ ਕੋਸ਼ਿਸ਼ ਕਰਾਂਗੇ। ਬਰਾੜਸ਼ਾਹ ਗੁਰਦੁਆਰਾ ਸਾਹਿਬ। ਸੋ ਹਰ ਇੱਕ ਜਿਹੜਾ ਵੀ ਸਾਡਾ ਸਰੋਤਾ ਸੁਣਦਾ ਹੈਗਾ ਆ, ਖਾਸ ਕਰਕੇ ਜਿਹੜੇ ਕੈਲੀਫੋਰਨੀਆ 'ਚ ਵੱਸਦੇ ਹੈਗੇ ਆ, ਇਹ ਮੈਟਰ ਨਹੀਂ ਕਰਦਾ ਤੁਸੀਂ ਸਿਟੀਜ਼ਨ ਆ ਜਾਂ ਨਹੀਂ, ਐਜ਼ ਲੌਂਗ ਐਜ਼ ਤੁਸੀਂ ਲੀਗਲ ਹੈਗੇ ਆ, ਤੁਹਾਡੇ ਕੋਲ ਐਡਰੈਸ, ਤੁਸੀਂ ਕਨਸਟੀਟਿਊਐਂਟ ਆ, ਤੁਸੀਂ ਰਹਿ ਰਹੇ ਆ ਉੱਥੇ, ਤੁਸੀਂ ਟੈਕਸ ਪੇ ਕਰਦੇ ਆ, ਤੁਸੀਂ ਹੱਕਦਾਰ ਆ ਇਹ ਚੀਜ਼ ਕਹਿਣ ਦੇ। ਸੋ ਤੁਸੀਂ ਪਲੀਜ਼ ਸਾਰੇ ਉੱਥੇ ਸਾਈਨ ਕਰੋ। ਪਟੀਸ਼ਨ ਉਹਨਾਂ ਹੀ ਅਸੈਂਬਲੀ ਮੈਂਬਰਾਂ ਨੂੰ ਜਾਵੇ ਕਿਉਂਕਿ ਅਸੈਂਬਲੀ 'ਚ ਜਾਣੀ ਆ। ਜੇ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਨੀ ਪਟੀਸ਼ਨ ਕਰਾਂਗੇ ਤੇ ਉਹ ਜਿਹੜਾ ਸ਼ਬਦ ਕਢਵਾਉਣ ਦੇ ਵਿੱਚ ਕਾਮਯਾਬ ਹੋਇਆ ਉਸ ਨੂੰ ਦੁਬਾਰਾ ਕੀ ਫੇਰ ਆਪਾਂ ਐਡ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ। ਇਹ ਸਾਡੀ ਪੰਜਾਬੀ ਰੇਡੀਓ ਵੱਲੋਂ ਸਾਰਿਆਂ ਨੂੰ ਬੇਨਤੀ ਆ। ਫੇਰ ਬਾਅਦ ਦੇ ਵਿੱਚ ਕਿਹੋ ਨਾ ਵੀ ਸਾਨੂੰ ਦੱਸਿਆ ਨਹੀਂ ਜੀ, ਇਹ ਚੁੱਪ ਰਹੇ ਆ। ਤੇ ਬਾਕੀ ਫਿਰ ਆਪਾਂ ਸੋਮਵਾਰ ਨੂੰ ਜਰੂਰ ਸਾਰਿਆਂ ਨਾਲ ਸ਼ੇਅਰ ਕਰਾਂਗੇ ਤੇ ਸਾਨੂੰ ਦੱਸ ਵੀ ਦਿਓ, ਫੋਟੋ ਵੀ ਬੇਸ਼ੱਕ ਦੀ ਭੇਜ ਦਿਓ ਵੀ ਜੀ ਇੱਥੇ ਬੈਠ ਕੇ ਅਸੀਂ ਜਿਹੜੇ ਸਾਈਨ ਕਰਵਾ ਰਹੇ ਤੇ ਕਿਹੜੇ-ਕਿਹੜੇ ਗੁਰੂ ਘਰ ਦੀਆਂ ਜਿਹੜੀਆਂ ਸੰਗਤਾਂ ਆ ਉਹਨਾਂ ਦੀ ਜਿਹੜੀ ਜ਼ਮੀਰ ਜਾਗੀ ਹੈਗੀ ਆ। ਜੇ ਹੁਣ ਇੰਗਲੈਂਡ ਵਰਗਾ ਮੁਲਕ ਕਹਿ ਰਿਹਾ ਸ਼ਰੇਆਮ ਤੇ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਇੰਡੀਆ ਵਾਲੇ ਇਨਵੋਲਵ ਹੈਗੇ ਆ, ਆਪਾਂ ਕਿਉਂ ਨਹੀਂ ਇੱਥੇ ਕਹਿ ਸਕਦੇ? ਜਦ ਕਿ ਇੱਥੇ ਤਾਂ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ। ਬਹੁਤ ਸਾਰੇ ਅਮਰੀਕਨ ਸਿਟੀਜ਼ਨਸ ਨੂੰ FBI ਨੇ ਕਿਹਾ ਵੀ ਭਾਈ ਬਚ ਕੇ ਰਹੋ, ਤੁਹਾਡੇ ਤੇ ਕਿਸੇ ਤਰ੍ਹਾਂ ਦਾ ਅਟੈਕ ਹੋ ਸਕਦਾ। ਪਿਛਲੇ ਸਮਿਆਂ 'ਚ ਕਿੰਨੇ ਗੈਂਗਸਟਰ ਫੜੇ ਗਏ ਹੈਗੇ ਆ FBI ਵੱਲੋਂ, ਆਈਸ ਵੱਲੋਂ। ਸੋ ਤੁਸੀਂ ਉਹ ਦੇਖੋ ਭਈ ਤੁਹਾਡਾ ਕੀ ਜਿਹੜਾ ਫਰਜ਼ ਬਣਦਾ ਹੈਗਾ। ਹੁਣ ਇਹ ਨਾ ਕਿ ਉਹ ਬਾਅਦ ਦੇ ਵਿੱਚ ਵੀ ਸਾਨੂੰ ਕਿਸੇ ਨੇ ਦੱਸਿਆ ਨਹੀਂ, ਤੇ ਵੱਧ ਤੋਂ ਵੱਧ ਹਰ ਇੱਕ ਦੇ ਨਾਲ ਜਿਹੜਾ ਆ ਗੱਲਬਾਤ ਕਰੋ।
ਇਹ ਨਹੀਂ ਵੀ ਫੈਮਿਲੀ ਮੈਂਬਰ ਚੋਂ ਇੱਕ ਜਾਣੇ ਨੇ ਸਾਈਨ ਕਰਨੇ ਆ। ਜਿੰਨੇ ਵੀ ਤੁਸੀਂ ਵੋਟ ਪਾਉਣ ਦੇ ਲਈ ਜਿਨ੍ਹਾਂ ਦੀ ਏਜ ਬਣਦੀ ਹੈਗੀ 18 ਸਾਲ ਤੋਂ ਉੱਪਰ ਆ, ਸਾਰੇ ਜਾਣੇ ਜਿਹੜੇ ਆ ਉਹ ਆਪਣੀ ਈਮੇਲ ਤੇ ਸਾਈਨ ਕਰੋ। ਜੀ, ਬਿਲਕੁਲ। ਸੋ ਡੈਫੀਨੇਟਲੀ ਇਹ ਚੀਜ਼ ਕਰੋ, ਨਹੀਂ ਤਾਂ ਫਿਰ ਕੰਮ ਔਖਾ ਜਿਹੜਾ ਉਹ ਹੋਊਗਾ। ਸੋ ਪਟੀਸ਼ਨ ਦੀ ਜਿਹੜੀ ਲਿੰਕ ਆ ਉਹ ਆਲਰੇਡੀ ਜੋ ਲਾਈਵ ਚੱਲ ਰਿਹਾ ਉਸ ਦੇ ਹੇਠਾਂ ਕਮੈਂਟਸ ਦੇ ਵਿੱਚ ਪਾ ਦਿੱਤਾ ਗਿਆ ਆ। ਆਪਣੇ ਪੱਧਰ ਦੇ ਉੱਤੇ ਆਈਪੈਡ ਲੈ ਕੇ ਬਹਿ ਜਾਓ, ਫੋਨ ਤੋਂ ਲੋਕਾਂ ਦੇ ਹਰ ਇੱਕ ਦੇ ਫੋਨ ਦੇ ਵਿੱਚ ਹੈਗਾ ਆ, ਹਰ ਇੱਕ ਦਾ ਇੱਕ ਦੂਜੇ ਦੇ ਨਾਲ ਵਟਸਐਪ ਨੰਬਰ ਤੁਹਾਡਾ ਕਈ ਗਰੁੱਪਾਂ 'ਚ ਹੋਣੇ ਆ, ਤੁਸੀਂ ਗਰੁੱਪਾਂ 'ਚ ਸ਼ੇਅਰ ਕਰੋ, ਅੱਗੇ ਤੋਂ ਅੱਗੇ ਜਿਹੜਾ ਉਹ ਕਰੋ, ਵੱਧ ਤੋਂ ਵੱਧ ਜਿਹੜੇ ਉਹ ਸਾਈਨ ਕਰੋ। ਸੋ ਉਮੀਦ ਕਰਦੇ ਹਾਂ ਵੀ ਇਸ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਵੀ ਤੇ ਆਮ ਸੰਗਤ ਵੀ ਜਿਹੜੀ ਇਸ ਦੇ ਵਿੱਚ ਲੀਡ ਲੈਣਗੇ ਤੇ ਇਸ ਮੁੱਦੇ ਨੂੰ ਜਿਹੜਾ ਉਹ ਚੱਕਣਗੇ। ਇਮੀਗ੍ਰੇਸ਼ਨ ਇੱਕ ਵੱਖਰਾ ਮੁੱਦਾ ਆ, ਇੱਥੇ ਤੁਹਾਡੀ ਸੇਫਟੀ ਜਿਹੜੀ ਆ ਉਸ ਤੋਂ ਵੀ ਵੱਡਾ ਜਿਹੜਾ ਇਹ ਮੁੱਦਾ ਆ। ਸੋ ਜੇ ਤੁਸੀਂ ਇੱਥੇ ਆ ਗਏ ਆ, ਆਉਣ ਦਾ ਹੀ ਆ ਕੇ ਕੰਮ ਖਤਮ ਨਹੀਂ ਆ, ਇੱਥੇ ਆ ਕੇ ਵੀ ਤੁਹਾਡੇ ਮਗਰ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਲੱਗੀਆਂ ਹੋਈਆਂ ਆ, ਉਹਨਾਂ ਦੇ ਕਰਿੰਦੇ ਲੱਗੇ ਹੋਏ ਆ, ਉਹਨਾਂ ਦੇ ਨਾਲ ਜੁੜੀਆਂ ਆਰਗੇਨਾਈਜੇਸ਼ਨਾਂ ਲੱਗੀਆਂ ਹੋਈਆਂ ਆ। ਸੋ ਉਹਨਾਂ ਨੂੰ ਠੱਲ ਪਾਉਣ ਦੇ ਲਈ, ਉਹਨਾਂ ਨੂੰ ਨਕੇਲ ਪਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਬਹੁਤ ਲਾਜ਼ਮੀ ਆ, ਬਹੁਤ ਜ਼ਰੂਰੀ ਆ। ਸੋ ਅਸੀਂ ਅਪੀਲ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਇਹਨਾਂ ਪਟੀਸ਼ਨਸ ਦੇ ਉੱਤੇ ਆਉਂਦੇ ਐਤਵਾਰ ਨੂੰ ਗੁਰੂ ਘਰਾਂ ਦੇ ਵਿੱਚ ਸਾਈਨ ਜਿਹੜੇ ਉਹ ਕਰੋ। ਬਾਕੀ ਜਿੱਥੇ ਹੋਏ, ਜਿੱਥੇ ਨਹੀਂ ਹੋਏ, ਉਹ ਫਿਰ ਸੋਮਵਾਰ ਨੂੰ ਅਸੀਂ ਤੁਹਾਨੂੰ ਜਿਹੜਾ ਉਹ ਦੱਸਾਂਗੇ। ਲੋਕੀ ਰੌਲਾ ਪਾਉਣ ਵਾਲੇ ਤਾਂ ਬਥੇਰੇ ਆ, ਕਾਰਵਾਈ ਕਰਨ ਵਾਲੇ ਕਿੰਨੇ ਕਾ ਉਹ ਫਿਰ ਪਤਾ ਤੇ ਜਿਹੜੇ ਲੱਗੂਗਾ। ਕਮੈਂਟ ਵੀ ਲਿਖਦੇ ਸੀ ਨਾ ਜਿਹੜੇ ਉਹ ਵੀ ਦੇਖਾਂਗੇ ਵੀ ਕਿੰਨੇ ਕੁ ਜਾ ਕੇ ਸਾਈਨ ਕਰਾਉਂਦੇ ਆ ਉੱਥੇ ਹੂੰ ਜਾਂ ਆਪ ਕਰਦੇ, ਕਿਉਂਕਿ ਗੁਰੂ ਘਰ 'ਚ ਕੋਈ ਕਿਸੇ ਨੂੰ ਸਾਈਨ ਕਰਵਾਉਣ ਤੋਂ ਰੋਕ ਨਹੀਂ ਸਕਦਾ। ਹੂੰ ਸੋ ਹੁਣ 3 ਮੁਲਕ ਕਲੀਅਰਲੀ ਹੋ ਗਏ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ 'ਚ ਖੜ ਕੇ ਕਿਹਾ ਸੀ ਵੀ ਭਾਰਤ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਸਾਡੇ ਬੰਦਿਆਂ ਨੂੰ ਕਤਲ ਕੀਤਾ ਆ। ਅਮਰੀਕਾ ਪੂਰਾ ਧੜੱਲੇ ਨਾਲ ਕਹਿ ਰਿਹਾ ਹੈ ਵੀ ਕਿੱਥੋਂ ਗੁਪਤੇ ਦੀ ਕੌਣ-ਕੌਣ ਸਪੋਰਟ ਕਰ ਰਿਹਾ ਸੀ, ਕਿਹੜਾ ਵਿਕਾਸ ਯਾਦਵ ਆ, ਕਿਹੜਾ ਰਾਲੀ ਕੰਮ ਕਰਦਾ ਅਮਾਨਤ ਸੀ। ਕੌਣ ਇਹ ਸੀਗੀ, ਕਿਹੜੀ ਸੀਗੀ ਜਾਂ ਉਹ। ਹੂੰ ਇੱਥੋਂ ਕਿਹੜੇ ਕੌਂਸਲੇਟ ਕੱਢੇ ਹੈਗੇ ਆ ਜਿਹੜੇ ਕੌਂਸਲੇਟ ਆਫਿਸਰਸ ਕੰਮ ਕਰਦੇ ਸੀ। ਹੁਣ ਇੰਗਲੈਂਡ ਦੀ ਸਰਕਾਰ ਨੇ ਓਪਨਲੀ ਕਹਿਤਾ ਹੈ ਕਿ ਹਾਂ ਭਾਰਤ ਦੀ ਸਰਕਾਰ ਇਨਵੋਲਵ ਆ ਪੂਰਾ। 3 ਮੁਲਕ ਇਹ ਪੂਰੇ ਇਨਵੋਲਵ ਆ ਤੇ ਉਹ ਜਥੇਬੰਦੀਆਂ ਜਿਹੜੇ ਸਾਡੇ ਭੈਣ ਭਰਾ ਹੀ ਆ, ਚਾਹੇ ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਆ ਜਾਂ ਕੋਹਿਨਾ ਵਾਲੇ ਆ, ਵੀ ਭਾਈ ਤੁਸੀਂ ਕਿਹੜੇ ਬੇਸ ਦੇ ਉੱਤੇ ਇਸ ਚੀਜ਼ ਦਾ ਵਿਰੋਧ ਕਰ ਰਹੇ ਆ। ਐਗਜ਼ੈਕਟਲੀ ਜੀ ਜੀ। ਸੋ ਹੁਣ ਆਪਾਂ ਹਰਜੋਤ ਸਿੰਘ ਜੀ ਸਮਾਂ ਸਮਾਪਤ ਆ ਪ੍ਰੋਗਰਾਮ